ਇਹ ਜਿਹੜਾ ਪਿੰਡ ਸੋਈਆਂ ਇਹਦਾ ਨਾਮ ਤਕਰੀਬਨ 70-80 ਸਾਲ ਪਹਿਲਾਂ ਇੱਥੇ ਇਸ ਜਗ੍ਹਾ ਤੇ ਇਹ ਜਿਹੜੇ ਦਰਖਤ ਨੇ ਇੱਥੇ ਵਸਦਾ ਸੀ। ਇਹ ਨਿਸ਼ਾਨੀ ਹਲੇ ਵੀ ਹੈ ਇਹਨਾਂ ਦੀ, ਵੇਖੋ ਟੁੱਟੇ ਫੁੱਟੇ ਘਰ ਹੈ, ਤਕਰੀਬਨ 60-70 ਸਾਲ ਪੁਰਾਣੇ ਨੇ। ਹੁਣ ਤਾਂ ਜੜੀ ਬੂਟੀ ਕਾਫੀ ਹੋ ਗਿਆ ਜੀ। ਇਹ ਜਿਹੜਾ ਇਹ ਬੋਰਡ ਹੈ ਇਹ ਤਕਰੀਬਨ 120 ਸਾਲ ਪੁਰਾਣਾ, ਲੇਕਿਨ ਇਹਨੂੰ ਲੋਕ ਛੱਡਦੇ ਨਹੀਂ, ਵੱਢ ਕੇ ਲੈ ਜਾਂਦੇ ਨੇ। ਹਲੇ ਵੀ ਨਿਸ਼ਾਨੀਆਂ ਨੇ, ਖੂਹ ਹੈ ਨੇ। ਇਹ ਵਾਲਾ ਜਿਹੜਾ ਦਰਖਤ ਹੈ, ਜਿਹੜੀ ਜਗ੍ਹਾ ਹੈ, ਇਹਦਾ ਨਾਮ ਬਖਤੇਵਾਲ ਹੈ। ਇੱਥੇ ਕਾਫੀ ਡੇਰੇ ਡੂਰੇ ਹੁੰਦੇ ਹਨ। ਇਹ ਦਰਖਤ ਤਕਰੀਬਨ 120-25 ਸਾਲ ਪੁਰਾਣਾ ਹੈ, ਮਗਰ ਇਹਨੂੰ ਲੋਕ ਵੱਢ ਵੁੱਢ ਕੇ ਵਿੱਚੋਂ ਲੈ ਜਾਂਦੇ ਨੇ, ਅਤੇ ਇੱਥੇ ਦਾ ਇੱਥੇ ਹੀ, ਨਹੀਂ ਤਾਂ ਬੜਾ ਵੱਡਾ ਹੋਣਾ ਸੀ। ਹਾਲੇ ਵੀ ਇੱਥੇ ਵੇਖੋ ਕਾਫੀ ਡੇਰੇ ਮੌਜੂਦ ਨੇ। ਇੱਥੇ ਇੱਧਰ ਉੱਧਰ ਡੰਗਰ ਡੁੰਗਰ ਰੱਖੇ ਨੇ, ਅਤੇ ਵੇਖੋ ਇੱਥੇ ਵੀ ਡੇਰੇ ਹੁੰਦੇ ਹਨ ਪਹਿਲਾਂ, ਮਗਰ ਇੱਥੇ ਹੁਣ ਵੇਖੋ ਪੁੱਟ ਪੁੱਟ ਕੇ ਲੈ ਗਏ ਨੇ। ਦਰਖਤ ਹੋ ਗਏ ਨੇ ਇੱਥੇ, ਜੜੀ ਬੂਟੀਆਂ ਕਾਫੀ ਹੋ ਗਈਆਂ ਜੀ। ਅਤੇ ਹੋਰ ਜਿਹੜਾ ਇਹ ਪਿੰਡ ਜਿਹੜਾ ਹੈ ਦੂਰ ਵੀ ਖੰਦਿਆ, ਇਹ ਪਹਿਲਾਂ ਇੱਥੇ ਹੀ ਹੁੰਦਾ ਸੀ। ਇੱਥੇ ਹੀ ਯਾਨੀ 70-80 ਸਾਲ ਪਹਿਲਾਂ ਇੱਥੇ ਹੀ, ਯਾਨੀ ਇਹਦੇ ਜਿਹੜਾ ਮੁਕਾਮ ਹੈ ਪਹਿਲਾਂ ਇੱਥੇ ਵਸਣ ਲੱਗਾ ਸੀ। ਮਗਰ ਉਸ ਤੋਂ ਬਾਅਦ ਇਹ ਵੇਖੋ ਹਲੇ ਵੀ ਨਿਸ਼ਾਨੀਆਂ ਘਰ ਹੈ ਨੇ, ਪਹਿਲਾਂ ਵੀ ਇੱਕ ਅੱਧਾ ਘਰ ਹੈ। ਉਹ ਪਰਲੇ ਪਾਸੇ ਕਾਫੀ ਘਰ ਨੇ ਜਗ੍ਹਾ ਦੇ ਲੋਕਾਂ, ਲੇਕਿਨ ਹੌਲੀ ਹੌਲੀ ਉੱਥੇ ਸ਼ਿਫਟ ਹੋ ਗਿਆ। ਇਹ ਪਿੰਡ ਵਸ ਗਿਆ ਜਾ ਕੇ। ਵੇਖੋ ਨਾ ਇੱਥੇ ਲੋਕਾਂ ਨੇ ਡੰਗਰ ਡੁੰਗਰ ਰੱਖੇ ਨੇ। ਵੇਖੋ ਹਲੇ ਵੀ ਉਹੀ ਪੁਰਾਣੀ ਦੀਵਾਰਾਂ, ਅਤੇ ਇੱਥੇ ਯਾਨੀ ਕਾਫੀ ਇੱਥੇ ਅਰਸਾ ਪਹਿਲਾਂ ਲੋਕ ਰਹਿੰਦੇ ਹਨ, ਖੁਸ਼ਗਵਾਰ ਹੁੰਦੇ ਸਨ ਪਿੰਡ ਦੇ। ਮਗਰਬ ਦੀ ਤਰਫ ਤੋਂ ਸੜਕ ਆਉਂਦੀ ਹੈ ਪਿੰਡ ਦੇ ਵਿੱਚ। 2 ਮਸਜਿਦਾਂ ਨੇ ਵਿੱਚ, ਸ਼ੁਰੂ ਦੇ ਵਿੱਚ ਇੱਕ ਅਤੇ ਇੱਕ ਦਰਮਿਆਨ 'ਚ ਨਜ਼ਰ ਆ ਰਹੀ ਹੈ। ਅਤੇ ਇਹ ਸੂਆ ਹੈ ਪਿੰਡ ਦਾ। ਇਹ ਸਰਦੀਆਂ 'ਚ ਬੰਦ ਹੁੰਦਾ, ਗਰਮੀਆਂ 'ਚ ਕਾਫੀ ਅੱਗੇ ਜਾ ਕੇ ਤੇ ਚੱਲਦਾ। ਇਹ ਵਾਲਾ ਪੁੱਲ ਹੈ ਤਕਰੀਬਨ 1960 'ਚ ਮੇਰੇ ਖਿਆਲ 'ਚ ਬਣਿਆ, 1960-62 ਦੀ ਹੈ ਖੁਦਾਈ 6 ਦੀ ਬਣਿਆ ਹੀ ਹੈ। ਇਹ ਸੜਕ ਆ ਬੱਲੇ ਵਾਲਾ ਚੜ੍ਹਦੀ ਹੈ, ਪੱਕੇ 'ਤੇ ਵੀ ਚੜ੍ਹਦੀ ਜਿੱਥੇ ਪਹਿਲਾਂ ਵੀਡੀਓ ਬਣਾਈ ਹੈ। ਅਤੇ ਇਹ ਵਾਲੀ ਸੜਕ ਹੈ ਜਿਹੜੀ ਜਾਂਦੀ ਹੈ, ਇਹ ਰਾਹ ਵਾਲੀ ਕੈਂਟ ਚੜ੍ਹਦੀ ਹੈ ਮੇਨ ਰੋਡ 'ਤੇ ਜਾ ਕੇ, ਲਾਹੌਰ ਇਸਲਾਮਾਬਾਦ ਮੋਟਰਵੇ 'ਤੇ ਰਾਹ ਵਾਲੀ ਕੈਂਟ ਆਉਂਦਾ, ਉੱਥੇ ਚੜ੍ਹਦੀ ਹੈ। ਹੋਰ ਇੱਥੇ ਜ਼ਿਆਦਾਤਰ ਕਣਕਾਂ ਅਤੇ ਮੂੰਜੀ ਹੀ ਲੱਗਦੀ ਹੈ। ਹੋਰ ਇਹ ਸੂਆ ਸਰਾਬ ਕਰਦਾ ਸਾਰੀ ਪੈਲੀਆਂ ਨੂੰ ਗਰਮੀਆਂ 'ਚ, ਕਿਉਂਕਿ ਗਰਮੀਆਂ 'ਚ ਪਾਣੀ ਦੀ ਵੀ ਕਾਫੀ ਜ਼ਰੂਰਤ ਹੁੰਦੀ ਹੈ, ਕਿਉਂਕਿ ਮੂੰਜੀਆਂ ਲੱਗਦੀਆਂ ਨੇ, ਅਤੇ ਇਸ ਵਾਸਤੇ ਸੂਆ ਕਾਫੀ ਹੱਦ ਤੱਕ ਮੁਫੀਦ ਹੈ, ਸਰਾਬ ਕਰਦਾ। ਬਾਹਰ ਤਰਫ ਜਾਂਦੀ ਹੈ, ਇੱਥੇ ਗਾਉਂ ਦੇ ਸੇਮ ਵੱਲ ਜਾਂਦੀ ਹੈ, ਜਿਹੜੇ ਨਾ ਪਿੰਡ ਤੋਂ ਬਾਹਰ ਕਾਫੀ ਥੋੜ੍ਹਾ ਕਿਲੋਮੀਟਰ ਦੇ ਫਾਸਲੇ 'ਤੇ ਸੇਮ ਹੈ, ਉੱਧਰ ਜਾਂਦੀ ਹੈ। ਜਦੋਂ ਇਹ ਵਾਲੀ ਸੜਕ ਹੈ ਨੰਦੀਪੁਰ ਨਿਕਲਦੀ ਹੈ, ਇੱਧਰ ਨੂੰ ਤਕਰੀਬਨ 4-5 ਕਿਲੋਮੀਟਰ ਹੋ ਜਾਂਦਾ ਅੱਗੇ। ਇਹ ਨੰਦੀਪੁਰ ਹੈ ਪਾਵਰ ਪਲਾਂਟ ਦੇ ਕੋਲ ਨਿਕਲਦੀ ਹੈ। ਨੰਦੀਪੁਰ ਪਾਵਰ ਪਲਾਂਟ ਕਾਫੀ ਮਸ਼ਹੂਰ ਹੈ। ਅਤੇ ਇਹ ਸੜਕ ਜਿਹੜੀ ਹੈ ਅੰਦਰੂਨ ਪਿੰਡ ਦੇ ਵਿੱਚ ਜਾਂਦੀ ਹੈ। ਬਾਹਰ ਦੀ ਤਰਫ ਹੀ ਇੱਕ ਕਬਰਸਤਾਨ ਹੈ, ਇਹ ਕਬਰਸਤਾਨ ਹੈ। ਬਾਕੀ ਇਹ ਪਿੰਡ ਸੋਏ ਦੀ ਤਰਫ ਜਾਂਦੀ ਹੈ। ਇਹ ਜਿਹੜੀ ਸੜਕ ਹੈ ਨਾ, ਇਹ ਸੜਕ 'ਤੇ ਇੱਧਰਲਾ ਹਿੱਸਾ ਜਿਹੜਾ ਸੱਜੀ ਸਾਈਡ ਹੈ ਇਹ ਸੇਮ ਦਾ ਹਿੱਸਾ ਕਹਿਲਾਉਂਦੀ, ਕਿਉਂਕਿ ਇੱਧਰ ਸੇਮ ਆ ਜਾਂਦੀ ਹੈ ਅਤੇ ਇਹ ਹਿੱਸਾ ਸਾਰਾ ਸੇਮ ਦੇ ਵਿੱਚ ਹੈ, ਯਾਨੀ ਇਹਦੀ ਮਿੱਟੀ ਹੈ ਨਾ ਜਿਹੜੀ ਸੇਮ ਹੈ। ਅਤੇ ਜਦ ਇਹ ਵਾਲੀ ਸੋਏ ਵਾਲੀ ਹੁੰਦੀ ਹੈ ਦੂਸਰੀ ਮਿੱਟੀ ਦਾ, ਮਿੱਟੀ 'ਚ ਕਾਫੀ ਚੇਂਜ ਆ ਜਾਂਦਾ ਹੈ ਸਿਰਫ ਸੜਕ ਦੀ ਵਜ੍ਹਾ ਤੋਂ। ਅੱਛਾ ਬਜ਼ੁਰਗੋ, ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਜੀ ਅਬਦੁਲਸਤਾਰ ਹਾਸ਼ਮੀ। ਅਬਦੁਲਸਤਾਰ ਹਾਸ਼ਮੀ। ਤੇ ਤੁਹਾਡੇ ਬਜ਼ੁਰਗਾਂ ਦਾ ਵਾਲਿਦ ਸਾਹਿਬ ਦਾ? ਮੇਰੇ ਵਾਲਿਦ ਦਾ ਨਾਮ ਸੀ ਅਲੀਮੁਦੀਨ। ਤੇ ਤੁਹਾਡੇ ਦਾਦਾ ਜੀ ਦਾ? ਦਾਦੇ ਦਾ ਨਾਮ ਸੀ ਰਹੀਮ ਬਖਸ਼। ਰਹੀਮ ਬਖਸ਼। ਹਾਂਜੀ। ਅੱਛਾ, ਤੁਸੀਂ ਜਿਹੜਾ ਤੁਹਾਡਾ ਪਿੰਡ ਇੱਥੇ ਆਏ ਹੋ ਪਾਕਿਸਤਾਨ 'ਚ, ਉਹਦਾ ਕੀ ਨਾਮ ਹੈ ਜਿੱਥੇ ਆ ਕੇ ਬਾਤ ਹੋਈ? ਇਹਦਾ ਨਾਮ ਪਹਿਲਾਂ ਜੀ ਅਸੀਂ ਆਏ ਹਾਂ ਹਾਫਜ਼ਾਬਾਦ, ਗੱਡੀ ਲੈਂਦੀ ਸਾਡੀ। ਨਹੀਂ, ਉਹ ਪੁੱਛਦੇ ਤੁਹਾਨੂੰ ਇਹ ਜਿੱਥੇ ਬੈਠੇ ਹੋ ਜਿਹੜਾ ਤੁਹਾਡਾ ਪਿੰਡ ਹੈ ਸੋਈਆਂ। ਸੋਈਆਂ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਇਹਦੇ ਆਲੇ ਦੁਆਲੇ ਠੱਕਰ ਕੇ, ਕਾਲਬ ਕੇ, ਰਮਦਾਸ ਕੋਟ, ਮਸਜਿਦ ਕੋਟ,
ਠੀਕ ਤੇ ਹੈ ਅੱਗੇ ਜਲਾਲ ਸਾਡੀ ਜਨਰਲ ਕੌਂਸਲ ਹੈ, ਸਦੁੱਲਾ ਕੋਟ, ਜੌੜਾ ਚੌੜਾ ਫਿਰ ਤਹਿਸੀਲ ਦੇ ਟੁੱਟ ਗਿਆ। ਅੱਛਾ, ਇਹ ਇੰਡੀਆ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਸੀ? ਸਾਡਾ ਪਿੰਡ ਸੀ, ਅਸਲ ਪਿੰਡ ਸੀ ਸਾਡਾ ਖਾਰਵਣ, ਪਰ ਅਸੀਂ ਉੱਥੇ ਜੰਮੇ ਪਲੇ ਆ ਜਿੱਥੇ ਜੰਮੇ ਤੇ ਪਲੇ ਹੋ। ਨਾਨਕਾ ਸਾਡਾ ਪਿਓ ਦਾ ਵੀ ਨਾਨਕਾ ਉਹ ਸੀ ਠੀਕ ਤੇ ਹੈ। ਸਾਡਾ ਵੀ ਉੱਥੇ। ਕੀ ਨਾਂ ਹੈ ਪਿੰਡ ਦਾ? ਉੱਥੇ ਸ਼ਹੀਦ ਹੋਏ ਪਿੰਡ ਦਾ ਕੀ ਨਾਂ ਹੈ? ਫੂਕ ਸ਼ਾਹ ਪਿੰਡ ਦਾ ਨਾਮ ਫੂਕਸ਼ਾ ਹੈ ਤੇ ਜ਼ਿਲ੍ਹਾ ਕਿਹੜਾ ਇਹਦਾ? ਅੰਬਾਲਾ ਤੇ ਤਹਿਸੀਲ ਵੀ ਅੰਬਾਲਾ। ਤਹਿਸੀਲ ਵੀ ਅੰਬਾਲਾ। ਅਨਪੜ੍ਹ ਸਾਰੇ ਲੋਕ ਸਨ। ਇੱਕ ਬੰਦਾ ਪੜਿਆ ਥਾ, ਉਹਨੂੰ ਮੁਨਸੀ ਆਂਦੇ ਨੇ ਖਤ ਪੜਾਣਾ, ਉਹਦੇ ਕੋਲ ਪੜਾਣਾ। ਸਹੀ ਹੈ। ਇਹ ਅਵਾਰਾ ਜਿਹਨ ਦੇ ਬੰਦੇ ਸਨ। ਐਸੇ ਹਾਸ਼ਮੀ ਖਾਨਦਾਨ ਆ ਕਿ ਬਹੁਤ ਵੱਡਾ ਸਾਡਾ ਪਿੰਡ ਸੀ ਹਾਸ਼ਮੀਆਂ ਦਾ। ਠੀਕ ਹੈ। ਪਰ ਇਹ ਨਹੀਂ ਖਾਨਗਾ ਬਹੁਤ ਵੱਡੀ, ਅੰਮ੍ਰਿਤਸਰ ਤੋਂ ਲੈ ਕੇ ਭਲਵਾਨ ਜਾਂਦੇ ਨੇ। ਨਹੀਂ, ਇਹ ਦੱਸੋ ਕਿ ਕਿਵੇਂ ਤੁਹਾਨੂੰ ਪਤਾ ਲੱਗਿਆ ਵੀ ਅੱਜ ਪਿੰਡ ਛੱਡ ਜਾਣਾ? ਅੱਜ ਦੀ ਸਾਨੂੰ ਪਤਾ ਇਹ ਲੱਗਾ ਕਿ ਅਸੀਂ ਜਨਾਬ ਵਾਲਾ ਵਾਂਢੇ ਗਏ ਸਾਂ ਆਪਣੇ ਤਾਇਆ ਨੂੰ ਮਿਲਣ ਵਾਸਤੇ। ਠੀਕ ਹੈ। ਸਾਡਾ ਭਰਾ ਲੈਣ ਗਿਆ ਜਿਸ ਵੇਲੇ ਸਾਡੇ ਕੋਲ ਸੀ ਬਟੇੜੀ ਪਿੰਡ, ਤੁਹਾਡੇ ਬਟੇੜਿਆਂ ਨੂੰ ਪਤਾ ਹੋਗਾ। ਬਟੇੜੀ ਦੇ ਵਿੱਚ ਪਹਿਲੇ ਹਮਲਾ ਹੋਇਆ। ਇਹ ਕਿਹਨੇ ਹਮਲਾ ਕੀਤਾ? ਹਿੰਦੂਆਂ ਨੇ, ਸਿੱਖਾਂ ਨੇ? ਹਿੰਦੂ ਸਿੱਖ ਰਲ ਕੇ। ਰਲ ਕੇ। ਤੁਹਾਡੀ ਉਦੋਂ ਉਮਰ ਕਿੰਨੀ ਸੀ? ਮੇਰੀ ਤਕਰੀਬਨ 10-11 ਸਾਲ ਉਮਰ। ਤੁਹਾਨੂੰ ਸਹੀ ਸੰਭਾਲ ਸੀ ਗੱਲਾਂ ਬਾਤਾਂ ਦੀ? ਬਿਲਕੁਲ ਬਿਲਕੁਲ, ਇੱਕ ਇੰਚ ਦਾ ਪਤਾ ਨਹੀਂ ਮੈਨੂੰ। ਤੁਸੀਂ ਕਿਹੜੇ ਟਾਈਮ ਪਿੰਡ ਛੱਡਿਆ ਹੈ? ਅਸਾਂ ਜੀ ਸੁਣ ਲੈਣਾ ਮੇਰੀ ਕਿ ਜਿਸ ਵੇਲੇ ਸਾਨੂੰ ਨਾ ਚੂੜਾ ਆਇਆ ਸਾਡੇ ਪਿੰਡ ਦਾ ਬਦਮਾਸ਼ ਸੀ ਤੋਂ ਜਿਹੜਾ ਨਹੀਂ ਮਲਤਾਨ, ਇਹਦੀ ਜੇਲ੍ਹ ਚ ਰਿਹਾ ਉਹ ਬਦਮਾਸ਼। ਕੀ ਨਾਂ ਕੀ ਸੀ ਉਹਦਾ? ਬਿਸ਼ਨਾ। ਬਿਸ਼ਨਾ ਨਾਂ ਸੀ। ਤੁਹਾਡੇ ਪਿੰਡ ਦਾ ਰਹਿਣ ਵਾਲਾ ਸੀ? ਪਿੰਡ ਦੇ ਰਹਿਣ ਵਾਲਾ। ਠੀਕ ਹੋ। ਉਹਨੇ ਸਾਨੂੰ ਦੱਸਿਆ, ਨੇ ਕਹਾ ਵੀ 11,000 ਬੰਦੇ ਦੀ ਲਿਸਟ ਬਣੇਗੀ ਤੁਹਾਡੇ ਵਾਸਤੇ, ਤੁਹਾਡੇ ਤੇ ਹਮਲਾ ਨਹੀਂ ਕਰਨਾ। 11,000 ਠੀਕ। ਕਿਉਂ? ਇਹ ਪਿੰਡ ਸੀ ਬਹਾਦਰ ਬਹੁਤ, ਜਿੱਥੇ ਕੁਰਬਾਨੀਆਂ ਰੁਕ ਜਾਣੀਆਂ ਨਾ, ਥੋੜੇ ਮੁਸਲਮਾਨ ਹੋਣੇ ਪਿੰਡਾਂ 'ਚ। ਇਹ ਜਾ ਕੇ ਢੋਲ ਵਜਵਾ ਕੇ ਕੁਰਬਾਨੀਆਂ ਕਰਾ ਕੇ ਹੁੰਦੇ ਗਾਇਆ ਜੀਵਾ ਕਰਾ ਕੇ। ਠੀਕ। ਸਾਡੇ ਤੋਂ ਅੱਗੇ ਚੱਲਣਾ ਤੁਹਾਡੇ ਬੜੇ ਨੂੰ ਪਤਾ, ਸਟੇਸ਼ਨ ਵੀ ਸਾਡੇ ਤੇ ਉੱਥੇ ਦਾ ਰਾਜਪੂਤ ਥਾ ਜੀਜੂ ਲੰਬਰਦਾਰ। ਠੀਕ ਹੈ। ਉਹਦੀ ਜਨਾਬ ਨਾਲ ਕੁਰਬਾਨੀਆਂ ਰੁਕਦੀ ਠੀਕ ਹੈ। ਤੇ ਜਨਾਬ ਉੱਥੇ ਕੈਂਪ ਲੱਗਿਆ ਹਿੰਦੂਆਂ ਦਾ ਵੀ। ਸਾਡੇ ਪਿੰਡ ਫਿਰ ਢੋਲ ਵਜਵਾ ਕੇ ਚੜ ਗਿਆ ਸਾਰਾ। ਠੀਕ ਹੋ। ਛੋਟੇ ਬੜੇ ਸਾਰੇ ਚੜ ਜਾਂਦੇ ਹਨ। ਸਹੀ। ਪਰ ਜਿਸ ਵੇਲੇ ਵੇਖਿਆ ਨਾ ਪੁਲਿਸ ਵਾਲਿਆਂ ਦੀ ਬੜਾ ਕੰਮ, ਫਿਰ ਸਾਨੂੰ ਲਾਈਨਾਂ ਦੇ ਪਿੱਛੇ ਡੱਕ ਲਿਆ ਸਹੀ। ਤੇ ਉਦੋਂ ਵੀ ਮੈਨੂੰ ਅੱਛਾ, ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਪਿੰਡੋਂ ਨਿਕਲੇ ਹੋ ਕੀ ਟਾਈਮ ਸੀ ਉਦੋਂ? ਉਦੋਂ ਜੀ ਦਿਨ ਟੁੱਟ ਚੱਲਿਆ ਸੀ। ਦਿਨ ਡੁੱਬ ਚੱਲਿਆ ਹੈ ਤੇ ਤੁਸੀਂ ਕੀ ਕੋਈ ਸਮਾਨ, ਕੋਈ ਟਿੰਡਾ, ਕੋਈ ਭਾਂਡੇ, ਕੋਈ ਕੱਪੜੇ, ਮੈਂ ਤੁਹਾਨੂੰ ਕੋਈ ਚੀਜ਼ ਦੱਸਣਾ ਨਹੀਂ? ਕਿ ਅਸਾਂ ਮੋਰਚੇ ਬਣਾਏ ਇੱਥੇ ਪਿੰਡ ਦੇ ਦੁਆਲੇ। ਠੀਕ ਹੈ। ਚੂੜੇ ਨੇ ਸਾਨੂੰ 10 ਦਿਨ ਪਹਿਲਾਂ ਆਖਿਆ ਵੀ ਤੁਹਾਡੇ ਤੇ ਹਮਲਾ ਹੋਣ ਵਾਲਾ, ਤੁਸੀਂ ਨਹੀਂ ਕਰਦੇ। ਠੀਕ ਹੈ। ਤੇ ਸਾਡੇ ਸਨ ਦੋ ਦੂਸਰੇ ਪਿੰਡੋਂ ਆਏ ਜੇ, ਉਥੇ ਚੋਟੀ ਕੇ ਬਦਮਾਸ਼ ਹੈ ਸਨ ਸਾਡੇ ਰਿਸ਼ਤੇਦਾਰ। ਉਹਨਾਂ ਦਾ ਕੀ ਨਾਮ ਸੀ? ਸੈਯਦ ਸੀ ਇੱਕ ਨਵਾਬ ਅਲੀ ਨਵਾਬ ਅਲੀ। ਉਹਦਾ ਪਿੰਡ ਕਿਹੜਾ ਸੀ? ਗਜਲਾਣਾ। ਗਜਲਾਣਾ ਪਿੰਡ ਸੀ ਨਵਾਬ ਅਲੀ ਦਾ। ਤੇ ਦੂਸਰਾ? ਨਵਾਬ ਅਲੀ ਦਾ ਤੇ ਅਕਬਰ ਦਾ। ਦੂਸਰਾ ਦਾ ਨਾਂ ਅਕਬਰ ਸੀ। ਹਾਂਜੀ। ਉਹ ਚੋਟੀ ਦੇ ਬਦਮਾਸ਼ ਸਨ। ਉਹ ਇੱਕ ਨਵਾਬ ਅਲੀ ਉੱਥੇ ਸਾਡੇ ਪਿੰਡ ਵੀ ਆਇਆ ਥਾ। ਸਹੀ। ਤੇ ਇੱਕ ਦੇ ਘਰ ਸਾਡੀ ਮਾਸੀ ਲੱਗਦੀ ਸੀ ਜਦੋਂ ਘਰੋਂ। ਉਹ ਸਾਡੇ ਪਿੰਡ ਹੀ ਆ ਗਏ ਹਨ ਪਹਿਲੇ। ਠੀਕ ਹੈ। ਉਹ 1 ਮਹੀਨਾ ਬਲਕਿ ਸਾਡੇ ਘਰ ਰਹੇ। ਤੇ ਉਹ ਫਿਰ ਨਾ ਜਿਸ ਵੇਲੇ ਉਹ ਚੂੜੇ ਨੇ ਦੱਸਿਆ ਨਾ ਕਿ ਤੁਸੀਂ ਤੁਰਦੇ ਹੋ ਬਾਈਜਤ, ਰਾਤ ਨੂੰ ਨਿਕਲ ਜਾਓ ਕਿਸੇ ਵੇਲੇ। ਸਹੀ। ਉਹ ਜਨਾਬ ਦੋਵੇਂ ਸੈਯਦ ਅੜ ਗਏ। ਸਹੀ। ਕਿਹਦਾ ਤੁਸੀਂ ਇੰਨੇ ਬਹਾਦਰ ਲੋਕ ਸੋ ਤੇ ਤੁਸੀਂ ਪੂਛਲ ਪੂੜੇ ਦੇ ਕੇ ਨੱਸੋਗੇ, ਠੀਕ ਨਹੀਂ ਤੁਹਾਡੇ ਵਾਸਤੇ। ਸਹੀ। ਤੁਸੀਂ ਲੜ ਕੇ ਜਾਇਆ ਜੀ। ਉਹ ਜਨਾਬ ਦਾ ਇਹ ਪਿਆਰੀ ਕਰਦੇ ਸਨ। ਤੇ ਉਹਨਾਂ ਕੀ ਕੰਮ ਕਰ, ਫਿਰ ਜਿਸ ਵਕਤ ਪਤਾ ਲੱਗਾ ਨਾ ਡੈਰੀ ਜਾਂਦੀ ਰਹਿੰਦੀ ਸੀ ਗਵਰਨਮੈਂਟ ਕੋਲ। ਜੀ ਜੀ। ਉਹਨਾਂ ਫਿਰ ਜਨਾਬ ਨੇ ਨਾ ਲਾਰੀ ਇੱਕ ਭੇਜੀ ਪੁਲਿਸ ਦੀ। ਠੀਕ ਹੈ। ਤੁਹਾਡੇ ਪਿੰਡ? ਆਹ ਜਿਵੇਂ ਦੂਰੋਂ ਲਾਰੀ ਵੇਖੀ ਨਾ, ਉੱਤੇ ਭਾਏ ਹੁੰਦੇ ਹਨ ਬੰਦੇ, ਕਿਉਂ ਜੰਗਲਾਤ ਸਨ ਨਾ। ਸਹੀ। ਬੰਦੇ ਉੱਤੇ ਭਾਏ ਹੁੰਦੇ ਹਨ, ਧਿਆਨ ਰੱਖੋ ਕੋਈ ਹਮਲਾ ਨਾ ਕਿਸੇ ਪਾਸੇ ਹੋ ਜਾਏ। ਉੱਤੇ ਬੋਰਡਾਂ ਦੇ ਉੱਤੇ ਬਿਠਾਏ ਥੇ ਉੱਤੇ। ਉਹਨਾਂ ਆਖਿਰ ਇੱਕ ਲਾਰੀ ਲੱਗੀ ਹੁੰਦੀ, ਉਦੋਂ ਰੌਲਾ ਪੈ ਗਿਆ ਵੀ ਕਾਲੀ ਚੜ੍ਹਦੇ ਆ ਲਾਰੀ ਦੇ ਵਿੱਚ, ਟਰੱਕ 'ਚ ਕਾਲੀ ਆਉਂਦੇ। ਕਾਲੀ ਉਹ ਬੜਾ ਖੂੰਖਾਰ ਕੌਮ ਹੈ, ਸਿੱਖਾਂ ਦੀ ਕਾਲੀ। ਇਹ ਸਾਡਾ ਸਾਰਾ ਪਿੰਡ ਨਾਲ ਲੈ ਕੇ ਨਾ ਹਥਿਆਰ ਐਲਾਨ ਹੋ ਗਿਆ ਵੀ ਆਪਣੇ ਹਥਿਆਰ ਲੈ ਕੇ ਬਾਹਰ ਨਿਕਲ ਜਾਓ ਉਸੇ ਪਾਸੇ ਜਿੱਧਰੋਂ ਆਵੇ ਖਾਨਗਾ ਵਾਲੇ ਪਾਸੇ। ਇਹਨਾਂ ਜਿਹਦੇ ਕੋਲ ਕੁਹਾੜੀ ਸੀ ਕੁਹਾੜੀ ਲੈ ਕੇ, ਜਿਹਦੇ ਕੋਲ ਗੰਡਾਸੀ ਸੀ ਗੰਡਾਸੀ ਲੈ ਕੇ, ਜਿਹਦੇ ਕੋਲ ਪਰਚਾ ਸੀ ਪਰਚਾ ਲੈ ਕੇ, ਬੰਦੂਕ ਸੀ ਬੰਦੂਕਾਂ ਲੈ ਕੇ ਨਿਕਲ ਗਏ ਪਾਸੇ। ਉਹਨਾਂ ਦੇ ਜਨਾਬ ਇੱਕ ਜਣਾ ਲਾਰੇ ਚੜ ਕੇ ਹੱਥ ਖੜਿਆ, ਅਸੀਂ ਤੁਹਾਡੀ ਉਹਦੇ ਵਾਸਤੇ ਆਏ, ਤੁਹਾਡੀ ਹਿਫਾਜ਼ਤ ਵਾਸਤੇ ਆਏ, ਅਸੀਂ ਪੁਲਿਸ ਵਾਲੇ ਆ। ਸਹੀ। ਮੈਂ ਵਰਦੀਆਂ ਪਾਈਆਂ ਨੇ ਜੀ। ਉਹਦੀ ਸਾਰਾ ਪਿੰਡ ਉਹਨਾਂ ਇਕੱਠਾ ਕਰਕੇ ਆਪਣੇ ਨਾਂ ਲਿਖਾ ਦੋ ਤੇ ਅਸਲਾ ਆਪਣਾ ਜਮ੍ਹਾਂ ਕਰਾ ਤੁਹਾਡੇ ਕੈਂਪ 'ਚ ਦੇ ਦੇਣਾ ਹੈ ਤੁਹਾਨੂੰ। ਸਹੀ। ਸਾਡੇ ਕੋਈ ਹਥਿਆਰ ਉਹ ਤਾਂ ਪਿੱਛੇ ਦੁਆਰਾ ਜਿਵੇਂ ਸਾਥੀ ਹੈ ਕਿਸੇ ਗੋਇਆ ਦੇ ਵਿੱਚ ਛੁੱਟ ਜਾਏ। ਤੇ ਜਿਹੜੇ ਸਾਨੂੰ ਮੇਰੇ ਵਰਗੇ ਜਿਹਨਾਂ ਨੂੰ ਪਤਾ ਹੀ ਨਹੀਂ ਥਾ, ਉਹ ਆਪਣੀ ਬੰਦੂਕਾਂ ਵੀ ਲੈ ਕੇ ਸਾਹਮਣੇ ਆ ਗਏ, ਉਹ ਆਪਣਾ ਜਮ੍ਹਾਂ ਕਰਾਉਂਦੇ ਰਹੇ ਜੀ, ਲਾਰੀ 'ਚ ਰੱਖਦੇ ਰਹੇ। ਉਹ ਸਾਡੇ ਕੋਲ ਖੋ ਖਾ ਕੇ ਨਸਲਾ ਉਹ ਜਨਾਬ ਦਾ ਉਹਨਾਂ ਮਸ਼ੀਨ ਗਨ ਉੱਪਰ ਲਾਈ ਹੋਈ ਸੀ।
ਤੇ ਇਸ ਤਰ੍ਹਾਂ ਨਾਂ ਲਿਖਣ ਵਾਸਤੇ ਬੰਦੇ ਖਿਲਾਰੇ ਜਿਸ ਵਕਤ ਉਹਨੂੰ ਦੇਖਣਾ ਮਸ਼ੀਨ ਗਨ ਲੱਗੀ ਵੀ ਤੇ ਫੈਰ ਨਾ ਸਾਡੇ ਦਾ ਉਹ ਨਿਗਾਹ ਤੁਸੀਂ ਮਾਰੇ ਜਾਓਗੇ ਉੱਠ ਜਾਓ ਉਹ ਜਿਵੇਂ ਉਹਨਾਂ ਲਾਰੀ ਭਜਾਈ ਜਾਂਦਾ ਤੇਰੀ ਸਹੀ ਲਾਰੀ ਭਜਾ ਕੇ ਟੁਰ ਗਿਆ ਸੀ ਨੱਥੇ ਹੋ ਗਿਆ ਖੈਰ ਕੁਝ ਬੰਦੂਕਾਂ ਥੋੜੀ ਬਹੁਤੀ ਬਚੀਆਂ ਕਿਉਂਕਿ ਜੰਗਲਾਤ ਦੇ ਲਾਗੇ ਸ਼ਿਕਾਰੀ ਬੜੇ ਸਨ ਸਾਡੇ ਬੰਦੇ ਸਹੀ ਤੇ ਸ਼ਿਕਾਰ ਖੇਡਣਾ ਹਰਨ ਬੜੇ ਸਨ ਤੇ ਉਹ ਜਨਾਬ ਹੈ ਨਾ ਉਹ ਫਿਰ ਅਸਲ ਲੈ ਕੇ ਨਿਕਲ ਇਹਨੇ ਫਿਰ ਕੀ ਕੰਮ ਕੀਤਾ ਨਾ ਰਾਤੋਂ ਰਾਤੀ ਦੀ ਰਿਆਸਤ ਨਹਾਣ ਭੇਜੇ ਬੰਦੇ 6-7 ਬੰਦੇ ਨਾ ਰਿਆਸਤ ਰਾਤ ਨੂੰ ਸਫ਼ਰ ਕਰਦੇ ਹਨ ਦਿਨੇ ਲੁਕ ਜਾਂਦੇ ਹਨ ਜੰਗਲਾਤ ਦੇ ਇਲਾਕੇ ਸਨ ਸਹੀ ਉੱਥੋਂ ਫਿਰ 4 ਬੰਦੂਕਾਂ ਮਿਲੀਆਂ ਇਹਨਾਂ ਨੂੰ ਨਹਾਣ ਤੋਂ ਨਹਾਣ ਤੋਂ ਠੀਕ ਤੇ 20 ਕਿਲੋ ਦਰੂਦ ਮਿਲੇ ਠੀਕ ਹੈ ਤੇ ਸਾਡੇ ਪਿੰਡ ਦੇ ਜਨਾਬ ਵਾਲਾ ਨਾ ਮਿਸਤਰੀ ਹੂੰ ਦੋਸਤ ਮੁਹੰਮਦ ਥਾ ਇੱਕ ਉਹਦਾ ਮੁੰਡਾ ਉਹ ਹਾਈ ਕਾਰੀਗਰ ਸਨ ਸਹੀ ਉਹਨਾਂ ਬੰਦੂਕਾਂ ਬਣਾਉਣੀ ਸ਼ੁਰੂ ਕਰ ਦਿੱਤੀਆਂ ਵੀ ਜਿਹਦੇ ਘਰ ਨਲਕਾ ਜੀ ਨਾਲ ਹੀ ਹੈ ਉਹ ਵੀ ਪੁੱਟ ਕੇ ਲਿਆਓ ਠੀਕ ਹੈ ਨਲਕੇ ਵੀ ਘੱਟ ਆਪਣੀ ਹਿਫਾਜ਼ਤ ਵਾਸਤੇ ਹਥਿਆਰ ਉਹ ਨਾ ਬਣਾਉਣੇ ਫਿਰ ਨਾ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ ਜਿਹੜੇ ਆਮ ਦੇਸੀ ਦਲਵਾਰ ਸਨ ਉਹਨਾਂ ਦੇ 4 ਮੁੰਡੇ ਰਾਤ ਨੂੰ ਤੇ 4 ਦਿਨ ਮਾ ਕੁੱਟਣ ਵਾਸਤੇ ਉਹਨਾਂ ਦੇ ਨਾਲ ਬਰਥੀਆਂ ਬਣਾਈ ਔਰ ਇਹ ਗੰਡਾਸੀਆਂ ਬਣਾਈ ਲੰਬੇ ਛੋਟੇ ਜਿਹੇ ਗੰਡਾਸੀ ਪੈਂਦੀ ਹੈ ਨਾ 2 ਸ਼ਾਮਾਂ ਹੁੰਦੀਆਂ ਉਹਦੇ ਸਹੀ ਤੁਸੀਂ ਦੇਖੀ ਹੋ ਸ਼ਾਇਦ ਅੱਛਾ ਇਹ ਫਿਰ ਗੰਡਾਸੀਆਂ ਉਹਨਾਂ ਬਣਾਈਆਂ ਜਨਾਬ ਇਹਨਾਂ ਤੇ ਅਸਲਾ ਜਾਂ 2 ਤੋਪਾਂ ਬਣਾਈਆਂ ਉਹਨਾਂ ਮਿਸਤਰੀਆਂ ਨੇ ਠੀਕ ਇੱਕ ਤੋਪ ਬਿਗੜੀ ਤੇ ਇਹ ਫਿਰ 4 ਫਿਰ ਮੋਰਚੇ ਬਣਾਏ ਹੋਏ ਸੀ ਕਿੰਨੇ ਦਿਨ ਤੁਸੀਂ ਉੱਥੇ ਰਹੇ ਹੋ ਮੋਰਚਿਆਂ ਦੇ ਵਿੱਚ ਇਸ ਹਾਲਤ ਦੇ ਵਿੱਚ ਜੰਗੀ ਹਾਲਤ ਇਹ ਜੰਗੀ ਹਾਲ ਵਿੱਚ 8-10 ਦਿਨ ਆਪਣੇ ਪਿੰਡ 'ਚ ਆਪਣੇ ਠੀਕ ਹੋ ਗਿਆ ਤੇ ਸ਼ਾਮ ਨੂੰ ਜਦੋਂ ਤੁਸੀਂ ਨਿਕਲੇ ਹੋ ਖਲੋ ਜਾ ਨਾ ਮੈਂ ਥੋੜਾ ਜਿਹਾ ਦੱਸ ਦੇਣਾ ਵੀ ਕਿਸ ਤਰ੍ਹਾਂ ਦਾ ਉਹ ਕਾਬੂ ਨਹੀਂ ਤੇ ਕਾਬੂ ਨਹੀਂ ਸੀ ਆਉਣਾ ਉਹ ਜਿਹੜਾ ਲਹਿੰਦੇ ਪਾਸੇ ਸਾਡੇ ਘਰਾਂ ਵੱਲ ਮੋਰਚਾ ਸੀ ਨਾ ਉਹ ਕੁੜ ਵਿੱਚ ਬਣਾਇਆ ਹੋਇਆ ਬੜੀ ਲੰਮੀ ਕੁੜ ਸੀ ਠੀਕ ਹੈ ਸਾਡੇ ਮਾਮੇ ਦਾ ਪੁੱਤਰ ਦੀ ਕੁੜ ਸੀ ਤੇ ਅੱਗੇ ਸੀ ਛੱਪੜ ਠੀਕ ਹੈ ਤੇ ਉਹ ਤੇ ਮੋਰੀਆਂ ਕੱਟੀ ਜੋ ਰਹਿ ਗਈਆਂ ਉੱਚੀ ਠੀਕ ਤੇ ਹੈ ਇੰਨੀ ਚੌੜੀ ਕੰਧਾਂ ਹੁੰਦੀਆਂ ਸੀ ਉਹ ਮੋਰਚੇ ਜਨਾਬ ਰੈਫਲਾਂ ਲੈ ਕੇ ਬੰਦੇ ਤੇ ਜਨਾਬ ਲਾ ਹੋਰ ਮੋਰਚਾ ਵਿੱਚ ਵਿਚਾਰ ਤੇਰੇ ਪਿੰਡ ਦੇ ਠੀਕ ਪਰ ਹੈ ਉਹ ਉੱਚੀ ਰਹਿ ਗਈ ਉਹਨਾਂ ਕੀ ਕੰਮ ਜਿਸੇ ਹਮਲਾ ਕੀਤਾ ਨਾ 4 ਜਿਹੜੇ ਪਿੰਡ ਦਾ ਘੇਰਾ ਪਾਇਆ ਥਾ ਕੇ ਹੋਰ ਪਾਸੇ ਨੇ ਕਿਸੇ ਬਦਲ ਦੇ ਉਹ ਮੋਰਚਾ ਟੁੱਟ ਗਿਆ ਇਸ ਵਾਸਤੇ ਕਿ ਮੋਰੀਆਂ ਉੱਚੀਆਂ ਸਨ ਫੈਰ ਨਾਲ ਸਿਰ ਤੋਂ ਲੰਘ ਜਾਂਦਾ ਸੀ ਤੇ ਇੰਨੀ ਚੌੜੀ ਕੰਧਾਂ ਸੀ ਠੀਕ ਹੈ ਉਹ ਜਨਾਬ ਲਾ ਉਹਨਾਂ ਬਾਹਰ ਸੀ ਇੱਕ ਮਸਜਿਦ ਛੋਟੀ ਸਹੀ ਉਹਦਾ ਬੂਹਾ ਲਾ ਕੇ ਨਾ ਲਾ ਕੇ ਛੱਪੜ ਦੇ ਉੱਤੇ ਜਾਣ ਕਰ ਛੱਪੜ ਦੇ ਉਹਨੂੰ ਫੈਰ ਨਹੀਂ ਸੀ ਬਚ ਸਕਦਾ ਸਹੀ ਉਹਦਾ ਕੀ ਕੰਮ ਆਇਆ ਤੇ ਬਾਹਰੋਂ ਕੁੰਡਾ ਲਾ ਛੜਿਆ ਬਾਹਰੋਂ ਕੁੰਡਾ ਲਾ ਛੜਿਆ ਸਿੱਖਾਂ ਨੇ ਸਹੀ ਇੱਕ ਰਫੀ ਪਹਿਲਵਾਨ ਸੀ उसने तलवार लेके ना पर जब ये कुंडा खोला गया वो मारी गोली धुआं पावे तलवार दी गई एक को डिगे ने फैर बजा ਸਿੱਖ ਨੂੰ ਮਾਰ ਦਿੱਤਾ सिख ने मार दिता सिख ने ਰਫੀ ਨੂੰ ਮਾਰ हाँ जी रफी ਠੀਕ ਹੈ लो जी ਉਹਨਾਂ ਬਾਹਰ ਦਾ ਕੁੰਡਾ ਜਲਾ ਛੜਿਆ ਇੱਕ ਲਤਾਫ ਸੀ ਮੁੰਡਾ ਸੋਹਣਾ ਜਵਾਨ ਚੌਧਰੀ ਆਦਮੀ ਸੀ ਸਾਡੀ ਬਲਾਦਰੀ ਦਾ ਉਹ ਭੱਜਿਆ ਨਾ ਘਰ ਨੇੜੇ ਉਹ ਭੱਜ ਕੇ ਉਹ ਕੰਧਾਂ ਛੋਟੀਆਂ ਨੇ ਪਹਿਲੀ ਦੀਆਂ ਟੱਪ ਕੇ ਉਹ ਕੁੰਡਾ ਖੋਲਿਆ ਨਿਕਲਾ ਮਾਰੇ ਗਿਆ ਉਹ ਤੁਸੀਂ ਸਾਡੇ ਤੋਂ ਉਤਲੇ ਪਾਸੇ ਸੀ ਪਿੰਡ ਮੰਗੌਲੀ ਰਾਜਪੂਤਾਂ ਦੀ ਮੰਗੋਲੀਆ ਉਹ ਸਾਡੇ ਤੋਂ ਪਹਿਲੀ ਕੱਟ ਫਟ ਕੇ ਨਾ ਜਿਹੜੇ ਬੱਚੇ ਦੇ ਸਾਡੇ ਪਿੰਡ ਆ ਗਏ ਸਨ ਉਹ ਜੈਲਦਾਰ ਦੇ 4 ਮੁੰਡੇ ਵੀ ਜੈਲਦਾਰ ਵੀ ਉਹਦਾ ਕੀ ਨਾਮ ਸੀ ਵੀ ਜੈਲਦਾਰ ਜੈਲਦਾਰ ਦਾ ਮੈਨੂੰ ਨਾਂ ਨਹੀਂ ਨਾਂ ਨਹੀਂ ਯਾਦ। ਠੀਕ ਹੈ ਉਹਦੇ 4 ਮੁੰਡੇ ਵੀ ਉਹ ਜੈਲਦਾਰ ਜੀ ਜਿਸ ਵੇਲੇ ਉਹਨਾਂ ਲਤਾਫ ਨੇ ਕੁੰਡੀ ਖੋਲੀ ਨਾ ਨਿਕਲਾ ਉਹ ਉਹਨੂੰ ਘੇਰਾ ਪੈ ਗਿਆ ਉਹ ਪਿੱਛਾ ਭੱਜਿਆ ਉਹਨੂੰ ਵਿਚਾਰੇ ਗੋਲੀਆਂ ਵੱਜੀਆਂ ਆਪਣੇ ਡਿਊਟੀ ਅੱਗੇ ਜਾ ਕੇ ਡਿੱਗਾ ਸ਼ਹੀਦ ਹੋ ਗਏ ਤੇ ਉਹਦਾ ਭਰਾ ਨੇ ਆ ਕੇ ਜੱਫੀ ਪਾਈ ਨਾ ਉਹਨੂੰ ਵੀ ਗੋਲੀਆਂ ਇੱਥੇ ਪਿਓ ਸੀ ਬੜਾ ਮੱਝਾ 100 ਸਾਲ ਦਾ ਉਹ ਮਤਲਬ ਰਿਟਾਇਰ ਮਾਸਟਰ ਮਾਸਟਰ ਉਹਨੇ ਜਾ ਕੇ ਪੁੱਤਰਾਂ ਦੇ ਵੀ ਉਹ ਵੀ ਤਰੇਵੇਂ ਦਿਲਾ ਸਾਂ ਉੱਥੇ ਪਿਓ ਦਾ ਕੀ ਨਾਮ ਸੀ ਨਾਂ ਦਾ ਪਤਾ ਨਾ ਉਹਨੂੰ ਤੇ ਮਤਲਬ ਉਹਦਾ ਲਤਾਫ ਤੇ ਇੱਕ ਦਾ ਨਾਂ ਸੀ ਸ਼ਫਾਕ ਇਹ ਉੱਥੇ ਹੀ ਤੁਹਾਡੇ ਪਿੰਡ ਫੂਕਸ਼ਾਹ ਦੇ ਵਿੱਚ ਹੀ ਉੱਥੇ ਸ਼ਹੀਦ ਹੋ ਗਏ ਉੱਥੇ ਆਪਣੇ ਭੂਏ ਅੱਗੇ ਸ਼ਹੀਦ ਹੋ ਗਏ। ਇਹ ਫਿਰ ਜਨਾਬ ਨਾ ਉਹਨਾਂ ਫੇਰ ਆਪਣਾ ਬਾਹਰ ਦਾ ਕੁੰਡਾ ਲਾ ਛੜਿਆ ਫਿਰ ਉਹ ਨਿਕਲਿਆ ਨਾ ਜਿਹੜਾ ਜੈਲਦਾਰ ਨੂੰ ਫਟਾਫਟ ਫੇਰ ਅੰਦਰ ਅੱਛਾ, ਇਹ ਦੱਸੋ ਮੈਂ ਤੁਹਾਡੀ ਗੱਲ ਕਰ ਰਿਹਾ ਖਲੋ ਜਾ ਉਹ ਬੂਆ ਫੇਰ ਬੰਦ ਕਰ ਛੜਿਆ ਹੁਣ ਉਹ ਨਾ ਨਿਕਲੋ ਬਾਹਰ ਗੋਲੀ ਚੱਲਦੀ ਹੈ ਜੇ ਕਦੀ ਨਿਕਲ ਆਉਂਦੇ ਨਾ ਫਿਰ ਨਹੀਂ ਸੀ ਕੁਝ ਵੀ ਹੋਣਾ ਬਸ ਉਹ ਫੇਰ ਨਾ ਆ ਕੇ ਕੁੰਡਾ ਲਾ ਛੜਿਆ ਸੁੱਟ ਕੇ ਨਾ ਬਾਲਣ ਫਿਰਨਾ ਬੂਏ ਅੱਗੇ ਪੈਟਰੋਲ ਗੇਰ ਕੇ ਅੱਗ ਲਾ ਛੜੀ ਅਸੀਂ ਪਿੰਡੋਂ ਕਰ ਫਿਰ ਸਾਡੇ ਮਾਲੇ ਦੇ ਸਾਰੇ ਤੇ ਕਬਜ਼ਾ ਕਰਕੇ ਚਲੇ ਆਏ ਨਾ ਉੱਧਰ ਤੇ ਉਹ ਜਨਾਬ ਦਾ ਮੋਰ ਤੇ ਟੁੱਟੇ 50-55 ਮੁੰਡੇ ਜਵਾਨ ਤੇ ਜਵਾਨ ਉਹਦੇ ਸ਼ਹੀਦ ਹੋਏ ਔਰ ਫਿਰ ਉਹਨਾਂ ਦੀ ਆਵਾਜ਼ ਮੈਂ ਸਭ ਪਿੰਡੋਂ ਪਰਲੇ ਪਾਸੇ ਸਾਡੇ ਕੋਲ ਉਹਨਾਂ ਦੀ ਆਵਾਜ਼ਾਂ ਨਿਕਲਦੀਆਂ ਧੂੜ ਕੁੱਟ ਕੇ ਮਰੇ ਅੱਛਾ ਜਿਹਨੇ ਮਾਰਿਆ ਵੇ ਉਹ ਜਿਹੜੇ ਸਿੱਖ ਸਨ ਜਾਂ ਅਕਾਲੀ ਸਨ ਉਹ ਤੁਹਾਡੇ ਪਿੰਡ ਦੇ ਹਨ ਜਾਂ ਲਾਂਭ ਦੇ ਸਨ ਇਹ ਪੁੱਛੋ ਸਾਡੇ ਪਿੰਡ ਦੇ ਦੁਹਾਈ ਕੋਈ ਨਹੀਂ ਸੀ। ਤੁਹਾਡੇ ਪਿੰਡ ਕਿਹੜੀ ਕੌਮਾਂ ਦਾ ਚੂੜਿਆਂ ਦੇ ਘਰ ਸਨ ਮਜ਼ਹਬੀ ਕਹਿੰਦੇ ਨੇ ਜਾਂ ਉਹਨਾਂ ਨੂੰ। ਚਮਾਰਾਂ ਦੇ ਘਰ ਸਨ ਠੀਕ ਹੈ ਤੇ ਬਾਕੀ ਕੋਈ ਰਾਜਪੂਤਾਂ ਦੇ ਘਰ ਸਨ ਕੋਈ ਮਾਛੀਆਂ ਦੇ ਘਰ ਅੱਛਾ ਸਨ ਇਹ ਦੱਸੋ ਕਿ ਜਿਹੜੇ
ਉੱਥੇ ਉਹ ਚੂੜੇ ਉਹਨਾਂ ਨੂੰ ਮਜਬੀ ਕਹਿੰਦੇ ਨੇ, ਉਹਨਾਂ ਦੇ ਕੋਈ ਬੰਦਿਆਂ ਦੇ ਨਾਂ ਯਾਦ ਨੇ ਤੁਹਾਡੀ ਉਮਰ ਦੇ ਮੁੰਡਿਆਂ ਦੇ? सरसों बिस्ना। ਬਿਸਨਾ ਉਹਦੇ ਬਦਮਾਸ਼ ਜਿਹੜਾ ਦੱਸਦੇ ਹੋ नहीं नहीं, वो तो बिस्ना तो बदमाश था, ਠੀਕ ਹੈ वो तो होनी छूट के गया था जेल ਠੀਕ से। ਹੈ। ਹੋਰ ਕਿਹੜਾ ਸੀ? वो एक बुदरा था, बुदरा चूड़ा कहेंगे उसको। ਬੁੱਧਰਾ, ਠੀਕ ਹੈ। हाँ जी, वो साडियां चट्टियां टुट्टियां साफ करदा ਹੁੰਦਾ ਸੀ। ਅਬ ਜਿਹੜਾ ਕੋਈ ਕੰਮ हाँ ਕੁਮ जी। ਤੁਹਾਡਾ ਹੋਣਾ। ਤੇ ਉਹਦਾ ਜਿਹੜਾ ਸੀ ਨਾ, ਇਹ ਜਿਹਦਾ ਨਾਮ ਪਹਿਲਾਂ ਲਿਆ ਬਦਮਾਸ਼ ਦਾ, ਬਿਸਨਾ, ਉਹਦਾ ਮੁੰਡਾ ਸੀ ਛਿੱਤਰ। ਉਹਦੇ ਨਾਲ ਤੁਸੀਂ ਛਿੱਤਰ ਸਕੂਲੇ ਵੀ ਗਏ ਹੋ ਕਿ ਨਹੀਂ ਉੱਥੇ? ਜੀ ਸਕੂਲੇ ਤੇ ਇੱਥੇ ਆ ਕੇ ਗਿਆ ਨਹੀਂ ਉੱਥੇ ਨਹੀਂ ਗਏ? ਨਾ, ਉੱਥੇ ਸਾਡੇ ਪਿੰਡ ਦੇ ਨੇੜੇ ਕਿਤੇ ਸਕੂਲ ਹੀ ਨਹੀਂ ਤੁਹਾਡੇ ਪਿੰਡ ਸਕੂਲ ਕੋਈ ਨਹੀਂ ਸੀ? ਨਾ, ਮਸਜਿਦ ਹੈ ਸੀ? ਮੁਸਕਿਲ ਦੇ ਡਰੈਸ ਹਨ, ਤੁਹਾਡੇ ਪਿੰਡ ਦੇ ਵਿੱਚ ਤਿੰਨ ਤੇ ਆਬਾਦੀ ਕਿੰਨੀ ਕੋਈ ਤੁਹਾਡੇ ਪਿੰਡ ਦੀ? ਬਾਕੀ ਵੇਖ ਲਓ, ਮੇਰੇ ਖਿਆਲ ਵੀ 300-400 ਘਰ। 300-400 ਘਰ। ਅੱਛਾ, ਉਹਦੇ ਵਿੱਚ ਸਿੱਖ ਕੋਈ ਨਹੀਂ ਸਨ, ਹਿੰਦੂ ਨਾ, ਕੋਈ ਨਹੀਂ ਸਨ, ਕੋਈ। ਹਾਸ਼ਮੀ ਜ਼ਿਆਦਾ ਸਨ? ਜੀ ਹਾਂ, ਰਾਜਪੂਤਾਂ ਦੇ ਕੁਝ ਘਰ ਰਾਜਪੂਤਾਂ ਦੇ ਸਨ ਘਰ ਤੇ ਇਹਨਾਂ ਮਜ਼ਬੀਆਂ ਦੇ ਘਰ ਸਨ। ਆ ਇਹਨਾਂ ਦੇ ਸਨ ਮਾਛੀਆਂ ਦੇ ਠੀਕ ਹੈ। ਤੇ ਫਕੀਰਾਂ ਦੇ ਘਰ ਸਨ। ਤੁਹਾਡੇ ਕੋਲ ਹਮ ਉਮਰ ਬੱਚਾ ਹੋਏ ਜਿਹੜਾ ਤੁਹਾਡੇ ਨਾਲ ਜਿਹੜਾ ਖੇਡਦਾ ਹੋਏ, ਉੱਥੋਂ ਦੇ ਰਹਿਣ ਵਾਲੇ ਲੋਕਲ ਕੋਈ ਹੈ ਸੀ? ਕੋਈ ਮੁੰਡਾ ਕਿਸੇ ਦਾ ਲੋਕਲ ਨਾਮ? ਕੋਈ ਨਹੀਂ, ਸਿਰਫ ਸਾਡੇ ਮਾਮੇ ਦਾ ਪੁੱਤਰ ਉਸੇ ਪਿੰਡ ਵਿੱਚ ਹੈ। ਉਹ ਅੱਜ ਵੀ ਉੱਥੇ ਵੇ? ਉਹ ਅੱਜ ਵੀ ਉੱਥੇ ਉਹਦਾ ਕੀ ਨਾਂ ਹੈ? ਫੌਤ ਹੋ ਗਿਆ। ਉਹਦਾ ਕੀ ਨਾਂ ਕੀ ਨਾਂ ਹੈ? ਜ਼ਿਲ੍ਹੇਦਾਰ। ਔਰ ਮੇਰੇ ਆਣ ਜ਼ੇਲਦਾਰ। ਜ਼ਿਲ੍ਹੇਦਾਰ। ਉਹ ਉੱਥੇ ਕਿਵੇਂ ਰਹਿ ਗਏ? ਉਹ ਇਸ ਤਰ੍ਹਾਂ ਰਹਿ ਗਏ ਕਿ ਉਹ ਸਾਡਾ ਮਾਮਾ ਨਾ ਮਿਲਾਉਣ ਵਾਸਤੇ ਬੱਚਿਆਂ ਨੂੰ ਲੈ ਕੇ ਕਿੱਥੇ ਨਾ ਗਿਆ ਸੀ? ਰਿਆਸਤ ਨਹਾਣ ਵਿੱਚ ਗਿਆ ਥਾ। ਠੀਕ ਹੈ ਤੇਤੜ ਪਿੰਡ ਸੀ ਠੀਕ ਹੈ ਉਹ, ਉੱਥੇ ਰਿਆਸਤ ਵਿੱਚ। ਠੀਕ ਉਹਨਾਂ ਦਾ ਤਾਂ ਇਨਕਲਾਬ ਹੀ ਕੋਈ ਨਹੀਂ ਥਾ। ਠੀਕ ਹੈ। ਇਹ ਜਨਾਬ ਹੈ ਨਾ, ਉਹ ਉੱਥੇ ਘਿਰ ਗਏ। ਫਿਰ ਜਦੋਂ ਕਾਟਾ ਪਾਟੀ ਸ਼ੁਰੂ ਹੋ ਗਈ, ਫਿਰ ਸਬਰ ਵੀ ਨਹੀਂ ਸੀ ਕਰ ਸਕਦੇ ਨਾ, ਉੱਥੇ ਉੱਥੇ ਰਹਿ ਆਪਣੇ ਗਏ। ਸਹੁਰੇ ਰਹਿ ਗਿਆ ਮਾਮਾ ਮੇਰਾ। ਠੀਕ ਹੈ। ਉਹ ਮੇਰੇ ਆਣ ਦਾ ਜਿਹੜਾ ਸੀ ਨਾ ਜ਼ਿਲ੍ਹੇਦਾਰ, ਹੂੰ, ਉਹ ਜਨਾਬ ਇਹਨਾਂ ਨੂੰ ਫਿਰ ਜਿਸ ਵੇਲੇ ਅਮਨ ਹੋ ਗਿਆ ਨਾ, ਉੱਥੇ ਆ ਗਏ। ਇਹਨਾਂ ਕੀ ਕੰਮ ਕੀਤਾ ਕਿ ਮਸਜਿਦਾਂ ਦੇ ਵਿੱਚ ਖੋਤੇ ਬੰਨੇ ਹੂੰ, ਤੇ ਖਾਨਗਾ ਵਾਸਤੇ ਉਹ ਉੱਥੋਂ ਜਾ ਕੇ ਫਿਰ ਮੇਰੇ ਮਾਮੇ ਦੇ ਕੋਲ ਗਏ ਵੀ ਜਾ ਕੇ ਆਪਣੀ ਖਾਨਗਾ ਸਾਂਭ। ਅੱਛਾ। ਉਹ ਫਿਰ ਮਾਮਾ ਦੇ ਸਾਡਾ ਫੌਤ ਹੋ ਗਏ, ਜੋ ਮੁੰਡਾ ਸੀ ਖਾਨਗਾਹ ਦਾ ਕੀ ਨਾਂ ਹੈ ਜਿਹੜੀ ਉੱਥੇ ਖਾਨਗਾਹ? ਉਹਦਾ ਨਾਮ ਸੀ ਸ਼ੇਖ ਅਹਿਮਦ ਰਹਿਮਤੁल्ला ਅਬਾਸੀ। ਸ਼ੇਖ ਅਹਿਮਦ ਅਬਾਸੀ, ਉਹਨਾਂ ਦੀ ਉਹ ਕਬਰ ਹੈ। ਹਾਂਜੀ, ਉਹਨਾਂ ਦੀ ਕਬਰ। ਅੱਛਾ। ਬਹੁਤ ਵੱਡੀ ਖਾਨਗਾ। ਇਹ ਦੱਸੋ ਕਿ ਜਿਹੜੇ ਤੁਹਾਡੇ ਉੱਥੇ ਰਿਸ਼ਤੇਦਾਰ ਰਹਿ ਗਏ, ਹਾਂਜੀ ਉਹਨਾਂ ਦਾ ਨਾਮ ਤੁਸੀਂ ਜ਼ਿਲ੍ਹੇਦਾਰ ਦੱਸਿਆ, ਹਾਂਜੀ, ਜ਼ਿਲ੍ਹੇਦਾਰ। ਉਹਨਾਂ ਨਾਲ ਕਦੇ ਤੁਹਾਡੀ ਗੱਲਬਾਤ ਹੋਈ ਹੈ? ਗੱਲਬਾਤ ਖਤੋ ਖਤਾਵਤ ਹੋਈ ਹੈ ਇੱਥੇ ਪਾਕਿਸਤਾਨ। ਕਿੰਨੇ ਕੁ ਸਾਲ ਪਹਿਲਾਂ? ਬਹੁਤ ਪਰ ਆਇਆ ਆਪਣੇ ਚਾਚਾ ਦੇ ਪੁੱਤਰ ਕੋਲ ਤੇ ਮੇਰੇ ਕੋਲ ਆਏ, ਮੈਂ ਉਹਦੇ ਨਾਲ ਲਾਇਆ ਸਾਂ। ਅੱਛਾ। ਤੇ ਉਹ ਦੋ ਮੁਲਾਕਾਤ ਨਹੀਂ ਹੋ ਸਕੀ? 2-3 ਵਾਰੀ ਉਹਨੇ ਮੇਰੇ ਕੋਲ ਸਨੇਹ ਕਰਦੇ ਜਿਹੜੇ ਬੰਦੇ ਜਾਂਦੇ ਨੇ। ਮੇਰੀ ਭੈਣ, ਮੇਰਾ ਭਰਾ ਵੀ, ਮੇਰਾ ਭਣੋਜਾ ਤੇ ਮੇਰੀ ਭੈਣ ਵੀ ਜਾ ਕੇ ਆਏ। ਠੀਕ ਹੈ। ਤੇ ਇੱਕ ਸਾਡਾ ਭਤਰੀਆ ਦਿਆ ਦਾ, ਤੇ ਕਈ ਬੰਦੇ ਜਾ ਕੇ। ਉਹਨਾਂ ਨੂੰ ਕਹਿੰਦੇ ਵੀ ਅਬਦੁਲਸਤਾਰ ਨੂੰ ਆਖੇਂਗੇ ਮੇਰੇ ਕੋਲ ਬੱਚੀਆਂ ਜਵਾਨ ਨੇ ਤੇ ਮੁੰਡਾ ਉਹਦੇ ਕੋਲ ਜਵਾਨ ਤੇ ਸ਼ਾਦੀ ਕਰਨੇ ਤੇ ਮੈਂ ਇਹ ਦੱਸੋ ਕਿ ਤੁਸੀਂ ਦੱਸਿਆ ਸੀ ਸ਼ਾਮ ਨੂੰ ਨਿਕਲੇ ਆ ਉੱਥੋਂ, ਹਾਂਜੀ। ਇਹ ਗੱਲ ਦੱਸੋ ਕਿ ਆਪਣੇ ਪਿੰਡੋਂ ਨਿਕਲ ਕੇ ਤੇ ਕਿੱਥੇ ਪਹਿਲੀ ਰਾਤ ਗੁਜ਼ਾਰੀ ਕੀਤੀ? ਉਹ ਜੀ ਉਹੀ ਤੈਨੂੰ ਲੱਗ ਰਿਹਾ ਨਾ ਦੱਸਣ, ਮੋਟੀ ਮੋਟੀ ਦੱਸਿਆ ਮੈਂ ਤੁਹਾਨੂੰ ਹਾਂਜੀ ਕਿ ਜਿਸ ਵਕਤ ਇੱਕ ਪਟਵਾਰੀਆਂ ਦਾ ਕੋਠਾ ਸੀ, ਠੀਕ ਹੈ। ਉਹਦੇ ਉੱਤੇ ਪਿਆ ਦਾ ਸਿੱਖ ਲਟਾਇਰ ਫੌਜੀ। ਠੀਕ। ਉਹ ਇਸਾ ਪਿਆ ਦਾ ਮਨੇਰੇ ਦੇ ਉਹਨੇ ਤੇ ਜਨਾਬ ਪਾੜ ਦੇ ਵਿੱਚੋਂ ਬੋਡੀ ਲੰਮੀ ਗਲੀ ਸੀ, ਜਿਹੜਾ ਵੀ ਸਾਹਮਣੇ ਮੁਸਲਮਾਨ ਧੜਾ ਨੂੰ ਗੋਲੀ ਮਾਰਦੇ ਸੀ, ਉਹਨੇ ਨਹੀਂ ਸੀ ਰਾਵਣ ਦਿੱਤਾ ਕਿਸੇ ਨੂੰ। ਠੀਕ ਹੈ। ਉਹ ਫਿਰ ਇੱਕ ਮੁੰਡਾ ਹੋਰ ਸੀ, ਇਹ ਮਸਤਾਕ, ਉਹ ਵੀ ਭਲਵਾਨ ਸਿੰਘ ਪਿਓ ਦਾ ਆਪਣੇ ਦੇ ਇਕੱਲੇ ਹੀ। ਉਹਨੇ ਕਹਾ ਮਤਲਬ ਮੈਂ ਲੱਗਾ ਕਿ ਕੁਰਬਾਨੀ ਦੇ। ਠੀਕ ਹੈ। ਲਓ ਜੀ, ਤੀਜਾ ਹਿੱਸਾ ਸਾਡੇ ਕੋਲ ਪਿੰਡ ਰਹਿ ਗਿਆ, ਬਾਕੀ 2 ਹਿੱਸੇ ਨੂੰ ਕਬਜ਼ਾ ਕਰ ਲਿਆ। ਠੀਕ ਹੈ। ਉਹਨੇ ਜਨਾਬ ਦੂਸਰੇ ਕੋਠੇ ਜਿਹੜੇ ਸਾਹਮਣੇ ਸਨ ਨਾ ਉਹਦੇ, ਉਹਦਾ ਕੋਠਾ ਤੇ ਲੰਮਾ ਪਿਆ ਗਲੀ ਦੇ ਇੱਕ ਨੁੱਕਰ ਤੇ, ਜਿਹੜੀ ਲੰਮੀ ਗਲੀ ਉਹਦੀ ਨੁੱਕਰ ਤੇ ਲੰਮਾ ਪੈ ਕੇ ਉਹਦੇ ਸਾਹਮਣੇ ਆਇਆ। ਉਹ ਪਤਾ ਨਹੀਂ ਮੈਂ ਦਿਨ ਪਿਆ ਚਾਹਦਾ ਸੀ, ਉਹਦਾ ਮੱਥਾ ਦਿਸਦਾ ਸੀ ਉਹਦਾ ਪਿਆ। ਉਹਨੇ ਨਾਰਾ ਮਾਰ ਕੇ ਜਿਹੜਾ ਗੋਲੀ ਮਾਰੀ, ਸਹੀ ਮੱਥੇ ਲੱਗੀ। ਉਹ ਇਸਾ ਉਛਲ ਕੇ ਨਾ, ਉਹ ਝੋਲਾ ਵੀ ਤੇ ਅਸਲੇ ਦਾ ਤੇ ਰਾਈਫਲ ਵੀ ਉਹ ਨੀਚੇ ਡਿੱਗ ਪਈ। ਇਸ ਤਰ੍ਹਾਂ ਉਛਲਿਆ ਨਾ, ਉਹ ਝੋਲਾ ਨਾਲ ਹੀ ਬੱਧਾ ਸੀ ਰਾਈਫਲ ਦੇ। ਠੀਕ ਹੈ। ਉਹ ਦੋਵੇਂ ਗਏ, ਉਹਨੇ ਛਾਲ ਮਾਰੀ, ਕੋਠੇ ਭੱਜ ਕੇ ਚੁੱਕ ਕੇ ਨਾ ਜਿਹੜੇ ਗਿਆ ਲੈ ਕੇ ਪਿੱਛੇ ਉਹਨੇ ਗੋਲੀਆਂ ਮਾਰ ਛੜੀਆਂ। ਕਮਾਦਾਂ ਦੇ ਵਿੱਚ ਵੀ ਸਨ ਸੀ। ਠੀਕ ਹੈ। ਹੁਣ ਫਿਰ ਕਣ ਛਾਣ ਉਹ ਫਿਰ ਸ਼ਹੀਦ ਹੋ ਗਿਆ ਮੁਸ਼ਤਾਕ ਉੱਥੇ? ਉਹ ਸ਼ਹੀਦ ਹੋ ਗਿਆ, ਔਰ ਬੰਦੂਕ ਲਿਆ ਕੇ ਸਭ ਬਗਾ ਕੇ ਲਵੇ, ਮੈਂ ਤੇ ਇੰਨੇ ਜੋਗਾ ਉਹ ਉੱਥੇ ਸ਼ਹੀਦ ਹੋ ਗਿਆ। ਉਹ ਫਿਰ ਇਹਨਾਂ ਕੀ ਕੰਮ ਕੀਤਾ ਨਾ, ਉਧਰੋਂ ਕਸਮਾਂ ਠਾ ਕੇ ਨਾ ਸਾਡੇ ਬੰਦੇ ਚੜ ਗਏ ਦੋਵੇਂ ਪਾਸੇ ਵੀ। ਇਸ ਤਰ੍ਹਾਂ ਕਰੋ ਸ਼ਹੀਦ ਹੋ ਜਾਣਾ ਬਿਹਤਰ ਹੈ, ਸਾਡੇ ਸਾਹਮਣੇ ਬੇਹੂਦੀ ਔਰਤਾਂ ਦੀ ਵੀ ਹੋਵੇਗੀ ਤੇ ਅਸੀਂ ਮਹਾਰਾਜ ਹੁਣ ਵੀ ਜਾਣਾ। ਕਸਮਾਂ ਠਾ ਕੇ ਜਾਣਗੇ ਉਹਨਾਂ, ਫਿਰ ਗਲੀ ਘੇਰ ਲਈ ਉਧਰੋਂ ਵੀ, ਤੇ ਉਹ ਲੁੱਟਣ ਤੇ ਵੜ ਗਏ। ਸਹੀ। ਕਿਸੇ ਘਰ ਵਿੱਚ 4, ਕਿਸੇ 2, ਕਿਸੇ 8। ਉਹ ਬੜੀ ਲੰਮੀ ਗਲੀ ਸੀ ਇਹਦੀ, ਸਾਰੇ ਘਰਾਂ ਦੇ ਉਹ ਲੁੱਟਣ ਦੇ ਲੱਗ ਗਏ ਤੇ ਸਾਡਾ ਉਹਦਾ ਫੱਗ ਗਿਆ ਲੰਮੇ ਤੇ। ਉਹ ਗਲੀ ਘੇਰ ਕੇ ਨਾ ਫਿਰ ਬਸ ਇਧਰੋਂ ਵੀ ਇਧਰੋਂ ਵੀ ਦੋਨੋਂ ਪਾਸੇ ਉਹ ਮਕਾਈ ਛੱਡਿਆ ਸੀ ਜਿਹੜਾ ਨਹੀਂ ਸੀ ਹੋਣ ਦੇਣਾ ਸਾਹਮਣੇ। ਠੀਕ ਹੈ। ਉਹ ਫਿਰ ਜਿਸ ਵੇਲੇ ਅਸੀਂ ਸ਼ਾਮ ਨੂੰ ਫਿਰ ਕਬਜ਼ਾ ਲਿਆ ਨਾ ਕੋਲ, ਫਿਰ ਮੇਰਾ ਭਰਾ
ਜਵਾਨ ਉਹੀ ਬੱਚਾ ਇੱਕ ਭਰਾ ਤੇ ਮੇਰਾ ਸ਼ਹੀਦ ਹੋਇਆ ਅੰਦਰੋਂ ਨਿਕਲ ਗਈ ਉਹ ਸੀ ਕਿੱਥੇ ਸ਼ਹੀਦ ਹੋ ਗਿਆ ਇਹ? ਉੱਥੇ ਹੀ। ਉੱਥੇ ਹੀ ਹੋ ਗਿਆ ਪਿੰਡ 'ਚ ਹੀ? ਨਹੀਂ ਸ਼ਹੀਦ ਨਹੀਂ ਹੋਇਆ, ਮੈਂ ਤੈਨੂੰ ਦੱਸਣਾ ਇਹ ਅੰਦਰੋਂ ਦਿਸਦੀਆਂ ਸੀ 2 ਪਰਚੇ ਇੱਥੇ ਲੱਗੇ ਹਨ, ਦਿਲ ਬਚਾ। ਮੈਂ ਤੁਹਾਨੂੰ ਇਹ ਵੀ ਇੱਕ ਕਰਾਮਤ ਦੀ ਗੱਲ ਅੱਲਾ ਦੀ ਤਰਫੋਂ 2 ਪਰਚੇ ਇੱਥੇ ਲੱਗੇ ਹਨ, ਦਿਲ ਬਚਾ ਥਾ। ਇੱਥੇ ਕਿੱਥੇ ਤੇ ਅੰਦਰੋਂ ਦਿਸਦੀਆਂ ਸੀ। ਤੇ ਜਿਸ ਵੇਲੇ ਉਹ ਦੇਖੋ ਇਹ ਕੱਢ ਕੇ ਸਾਹਮਣੇ ਇਸ ਦਾ ਡਿੱਗ ਪਿਆ ਨਾ, ਫਿਰ ਕਹਿੰਦੇ ਉਹਨੇ ਕੁਹਾੜੀ ਮਾਰੀ ਆ, ਇੱਥੇ ਵੱਜੀ। ਸਿੱਖ ਨੇ? ਆਹੋ ਅੰਗੂਠ ਲੰਮਾ। ਅੱਛਾ। ਲਓ ਜੀ ਉਹ ਤੇ ਫਿਰ ਇਸ ਦਾ ਡਿੱਗਾ ਨਾ, ਉਹਦੇ ਉੱਤੋਂ ਦੀ ਲੁੱਟ ਕੇ ਨਾ ਘਰ ਬਸ ਉੱਤੋਂ ਦੀ ਲਚਕ ਦੇ ਕੇ ਲੰਘਦੇ ਨੇ, ਦੇਖਾਂ ਸਾਹ ਨਾ ਹੋਏ ਤੇ ਪਰਚੀ ਨਾਲ ਇੰਨੇ ਜ਼ਖਮ ਸਾਰੇ ਕੰਡ ਦੇ ਹੋਏ ਹੋਏ ਤੇ ਉਹ ਲਵੋ ਲਵਾਲ ਦੀ ਬਕਤ ਆਇਆ ਨਾ। ਇਹਦਾ ਖਲੀਲ ਵੱਡਾ ਭਰਾ ਸੀ, ਉਹਦਾ ਪਤਾ ਹੀ ਨਹੀਂ ਲੱਗਦਾ ਜਿਹੜੇ ਦੋਵੇਂ ਹੀ ਸ਼ਹੀਦ ਹੋ ਗਏ। ਤੇ ਇਹ ਦੇਖ ਜੱਫੀ ਪਾ ਕੇ ਨਾ ਸੀ ਸਾਰੇ ਅਸੀਂ ਲਵੋ ਲਵਾਲ ਸਾਂ, ਦੋਵੇਂ ਭਰਾ ਭੈਣ ਮੇਰੀ ਤੇ ਅਸੀਂ ਲਵੋ ਲਵਾਲ ਸਾਂ, ਅੰਮਾ ਮੇਰੀ। ਮੈਂ ਫਿਰ ਜਿਸ ਵਕਤ ਕਹਿਣਾ ਵੀ ਫਿਕਰ ਨਾ ਕਰੋ, ਮੁੜ ਕੇ ਇਨਸ਼ਾਅੱਲਾ ਭਜਾ ਦਿਆ। ਫਿਰ ਉਹ ਕਬਰਸਤਾਨ ਵਿੱਚ ਜਿਹਨੂੰ ਕਬਰਸਤਾਨ ਨਹੀਂ 75 ਕਿੱਲਿਆਂ ਦੇ ਵਿੱਚ ਹੁੰਦੀ ਸੀ, ਮੇਲਾ ਵੀ ਇੱਥੇ ਲੱਗਦਾ ਸੀ। ਤੇ ਇੰਨਾ ਜ਼ਖੀਰਾ ਸੀ ਕਿ ਦਿਨੇ ਢੱਗਾ ਲੈ ਕੇ ਪਤਾ ਲੁੱਕ ਜਾਂਦਾ ਹੀ ਨਹੀਂ ਸੀ ਲੱਭਦਾ। ਤੇ ਉੱਥੇ ਮੇਰਾ ਭਰਾ ਇੱਕ ਸਾਡੇ ਮਾਮੇ ਦਾ ਪੁੱਤਰ, ਉਹ ਵੀ ਪੱਠੇ ਲੈ ਕੇ ਆਇਆ ਨਾ, ਉੱਥੇ ਸੁੱਟ ਕੇ ਨਾ ਜਿਹੜਾ ਦੇਖਿਆ ਵੀ ਘੇਰਾ ਪੈ ਗਿਆ ਪਿੰਡ, ਉਹ ਉੱਥੇ ਕਬਰਸਤਾਨ 'ਚ ਹੀ ਰੁਕ ਗਏ, ਪਿੰਡੋਂ ਹਟ ਗਏ। ਇਹ ਫਿਰ ਸਾਰੇ ਉੱਥੇ ਬੈਠੇ ਨੇ। ਇਹ ਇਹਨਾਂ ਦੇ ਕੋਲ ਜੇ ਲੁੱਟ ਕੇ ਜਾਣ ਦਾ ਨਾ ਮਾਲ ਆਪਣੀ ਗੁਚਕੜੀਆਂ ਰੱਖਦੇ ਕਰਨ ਲਿਆ ਕੇ ਉੱਥੇ ਕਬਰਾਂ ਦੇ ਕੋਲ, ਤੇ ਆਖਰ ਥੋੜਾ ਜਿਹਾ ਕੰਮ ਰਹਿ ਗਿਆ ਜੀ, ਤੀਜਾ ਸਾਰਾ ਸਾਰਾ ਇਨਸ਼ਾਅੱਲਾ ਤਬਾਹ ਕਰ ਦਿਆ। ਇਹਦੇ 2 ਭਰਾ ਆਖਣ ਲੱਗੇ ਵੀ ਅਸੀਂ 2 ਹੀ ਬਚਾਂਗੇ ਸਾਰੇ ਪਿੰਡ 'ਚ, ਕਰਾਂਗੇ ਕੀ। ਉਹ ਜਿਸ ਵੇਲੇ ਥੋੜੇ ਜਿਹੇ ਦਿਨਾਂ ਜਿਵੇਂ ਭੱਜੇ ਨਾ, ਫਿਰ ਕਹਿੰਦੇ ਵੀ ਸਾਡੇ ਤੋਂ ਇੰਨਾ ਕੁ ਨੁਕਸਾਨ ਹੋ ਗਿਆ, ਸਾਡੇ ਤੋਂ ਬੰਦੇ ਮਾਰੇ ਗਏ ਸਾਰੇ। ਫਿਰ ਕਹਿੰਦੇ ਸਾਡੇ ਸਾਥ ਸਾਹ ਵੀ ਆਏ ਬੰਦੇ, ਫਿਰ ਉਹਨਾਂ ਨੂੰ ਕੱਢਿਆ ਜਾਣਾ। ਫਿਰ ਤੋਂ ਉਹਨਾਂ ਨੂੰ ਇਤਨਾ ਭਜਾ ਕੇ ਭਾਜੇ ਨੂੰ ਬਹੁਤ ਮਾਰਿਆ। ਫਿਰ ਉਹ ਗਲੀ ਜਿਹੜੀ ਲੰਬੀ ਸੀ ਨਾ, ਅਸੀਂ ਉਸ ਪਾਸੇ ਜਿਹੜੇ ਆਏ ਨਾ, ਉਹ ਗਲੀ ਦੇ ਵਿੱਚੋਂ ਦੇ ਅੱਲਾ ਜਾਣਦਾ ਤੜਨਾ ਕੋਈ ਸੀ, ਢੇਰ ਲੱਗੇ ਮਾਰੇ ਸਨ ਬਹੁਤ ਬੰਦੇ। ਸਾਡੇ ਤੋਂ ਜਿਹੜੇ 50 ਬੰਦੇ ਉੱਥੇ ਮਰੇ ਤੇ ਨਾ ਮੋੜ ਤੇ, ਉਹ ਤੇ ਹੋਰ ਇੱਕਾ ਦੁੱਕਾ ਮੇਰਾ ਖਿਆਲ ਕਿ 15-16 ਹੋਰ ਸ਼ਹੀਦ ਹੋਏ ਹੋਣੇ। ਨਹੀਂ ਤੇ ਅਸਾਂ ਫਿਰ ਨਾ। ਅੱਛਾ, ਸ਼ਾਮ ਦਾ ਟਾਈਮ ਸੀ, ਤੁਸੀਂ ਨਿਕਲ ਗਏ? ਬਸ ਸ਼ਾਮ ਦਾ ਜਿਹੜਾ ਟਾਈਮ ਹੋਇਆ, ਅਸੀਂ ਆਪਣੇ ਘਰਾਂ ਨਾਲ ਲੈ ਕੇ ਅੱਗਾਂ ਲਾਈਆਂ, ਕੁੜੀਆਂ ਨੇ ਕੱਪੜੇ ਸੱਟ ਕੇ ਨਾ, ਤੇ ਮੰਜਿਆਂ ਦੇ ਉੱਤੇ ਪੁਰਾਣੇ ਨਵੇਂ ਤੋਂ ਲੈ ਕੇ ਤੇ ਜਨਾਬ ਅੱਗਾਂ ਲਾਈਆਂ ਸੀ। ਤੂੰ ਅਸਾਂ ਚਾਟੀਆਂ ਦਾਣੇ ਦੇ ਬਣਾ ਕੇ ਨਾ, ਛੋਲਿਆਂ ਦੀ ਰੱਖੀ ਵੀ ਸੀ, ਸਫਰ ਜਮਾਂਗੇ ਰੋਟੀ ਤੇ ਨਹੀਂ ਮਿਲਣੀ, ਕੋ ਪੰਜੀਰੀ ਬਣਾ ਕੇ ਚਾਟੀਆਂ ਦੀ ਰੱਖੀ ਸੀ, ਉਹ ਭੰਨ ਕੇ ਨਾ, ਉਹ ਵੀ ਭੰਨ ਭੁੰਨ ਛੱਡੀਆਂ ਸਭ। ਅੱਛਾ ਵੇਖਿਆ ਕੋਈ ਸ਼ਾਇਦ ਪਾਣੀ ਵੀ ਕਿਦੋਂ ਲੱਭ ਲੁੱਭ ਕੇ ਲਿਆ ਕੇ ਪੀਤਾ ਸਾਂ। ਤੇ ਉਹ ਫਿਰ ਰਾਤ ਸ਼ਾਮ ਨੂੰ ਕਰਨਾ ਜਿਸ ਵਕਤ ਉੱਥੇ ਜਾ ਕੇ ਵੇਖਿਆ ਜੀ, ਉਹ ਸਾਰੇ ਲਾਸ਼ਾਂ ਪਈਆਂ ਪਿੰਡ ਦੇ ਵਿੱਚ। ਉਹ ਜਿਹੜਾ ਮੋਰਚਾ ਜਿਹੜਾ ਸਾਡਾ ਸਾਰੇ ਖਤਮ। ਇੱਕ ਬੰਦਾ ਬਚਿਆ, ਗੁਲਾਮ ਰਸੂਲ ਸੀ ਉਹਦਾ ਨਾਂ, ਸਾਡਾ ਥੋੜਾ ਲੱਗਦਾ ਸੀ। ਉਹ ਇਸਾ ਬਚਿਆ ਵੀ ਜਿੱਥੇ ਨਹੀਂ ਪਿਸ਼ਾਬ ਵਾਸਤੇ ਡੰਗਰਾਂ ਦੇ ਬਾਹਰ ਛੱਪਣ ਵਾਲਾ ਸੀ ਲੋਰਾ, ਉਹਦੇ 'ਚ ਮੂੰਹ ਦੇ ਲਿਆ। ਤੇ ਜਿਹੜਾ ਬੰਦਾ ਡਿੱਗਦਾ ਖਿੱਚ ਕੇ ਆਪਣੇ ਉੱਤੇ ਕਰਦਾ ਰਿਹਾ, ਉਹ ਰਾਈਫਲ ਵੀ ਉਹਦੀ, ਤੇ ਉਹ ਬਚਿਆ ਰਿਹਾ। ਇਹ ਪੂਰੇ ਮੋਰਚੇ ਤੋਂ 50-55 ਮੁੰਡਿਆਂ 'ਚ ਸਿਰਫ ਇੱਕ ਗੁਲਾਮ ਰਸੂਲ ਬਚਿਆ ਜੀ। ਉਹ ਬਚਿਆ ਬਸ ਉੱਥੋਂ ਫਿਰ ਟੁੱਟ ਪਏ ਜਨਾਬ। ਫਿਰ ਜੰਗਲਾਂ ਦੇ ਵਿੱਚੋਂ ਟਾਈਮ ਕੀ ਸੀ ਜਦੋਂ ਪਿੰਡੋਂ ਨਿਕਲੇ ਹੋਇਆ? ਦੱਸੋ। ਦਿਨ ਡੁੱਬ ਗਿਆ ਸੀ। ਦਿਨ ਡੁੱਬ ਗਿਆ। ਔਰ ਫਿਰ ਰਾਤ ਤੋਂ ਰੁਕਣਾ ਚਲੇ ਵੀ ਅੱਗੇ ਸਿੱਖਾਂ ਦੇ ਪਿੰਡ ਗਿਆ ਇਹਨਾਂ ਨੂੰ। ਸਾਰੀ ਰਾਤ ਟੁਰਦੇ ਰਹੇ? ਸਾਰੀ ਰਾਤ ਟੁਰਦੇ ਰਹੇ। ਗੱਡੀਆਂ ਦੇਖੋ ਕਿ ਪੈਦਲ? ਲੋ ਜੀ ਕੱਢੇ ਕਿੱਥੇ ਪੈਦਲ। ਠੀਕ ਹੈ। ਕਿ ਬਹੁਤੇ ਦੇ ਤੇਲ ਲੱਗਦੇ ਵੀ ਨਹੀਂ ਸੀ। ਪਹਿਲੀ ਰਾਤ ਕਿੱਥੇ ਗੁਜ਼ਾਰੀ ਤੁਸੀਂ ਪਿੰਡੋਂ? ਪਹਿਲੀ ਰਾਤ ਜੀ ਸਾਡਾ ਸਾਡੇ ਤੋਂ ਰਜੌਲੀ ਥਾਂ ਲੈਣਾ ਟੱਪ ਕੇ। ਠੀਕ ਹੈ। ਤੁਹਾਡੇ ਪਿੰਡਾਂ ਤੋਂ ਉਰਲੇ ਪਾਸੇ ਨਾਲ ਰਜੌਲੀ ਸੀ, ਸਟੇਸ਼ਨ ਵਾਲੇ ਪਾਸੇ। ਸਟੇਸ਼ਨ 'ਚ ਬਰਾੜੇ ਦਾ ਲੱਗਦਾ ਸਾਡੇ, ਬਰਾੜੇ ਦੇ ਸਟੇਸ਼ਨ ਤੇ ਅਸੀਂ ਲੈਣਾ ਦੇ ਨਾ, ਹਾਲਾਂਕਿ 7-8 ਮੀਲ ਥਾ, ਪਰ ਲੇਕਿਨ ਅਸੀਂ ਦਿਨ ਚੜ ਗਿਆ ਸੀ ਜਿਸ ਵੇਲੇ ਅਸੀਂ ਅਜੇ ਲੈਣਾ ਤੇ ਪਹੁੰਚੇ। ਅੱਛਾ। ਤੇ ਉਹਨਾਂ ਫਿਰ ਰਜੌਲੀ ਵਾਲੇ ਰਾਜਪੂਤਾਂ ਤੇ ਸਾਡਾ ਵੀ ਇੱਕ ਮਾਮਾ ਦੀ ਔਲਾਦ ਉੱਥੇ ਰਹਿੰਦੀ, ਉਹ ਫਿਰ ਘੋੜੀਆਂ ਤੇ ਨਾ ਅਸਲਾ ਲੈ ਕੇ ਉਹ ਸਾਨੂੰ ਲੈਣ ਵਾਸਤੇ ਅੱਗੋਂ ਆਂਢੀ ਆਏ। ਠੀਕ ਹੈ। ਉਹਨਾਂ ਨੂੰ ਪਤਾ ਲੱਗਿਆ ਵੀ ਲੁੱਟ ਲੱਗ। ਰਜੌਲੀ ਤੁਸੀਂ ਕਿੰਨੇ ਦਿਨ ਰਹੇ? ਰਜੌਲੀ ਰਹੇ ਜੀ ਅਸੀਂ 10 ਦਿਨ। ਠੀਕ ਹੈ। 10 ਦਿਨ ਤੋਂ ਬਾਅਦ ਸਾਨੂੰ ਕਾਲਪੀ ਵਾਲੇ ਰਾਜਪੂਤ ਲੈ ਗਏ ਨੇ। ਰਜੌਲੀ ਤੋਂ ਤੁਸੀਂ ਕਾਲਪੀ ਚਲੇ ਗਏ? ਫਿਰ ਕਾਲਪੀ ਚਲੇ ਗਏ। 10 ਦਿਨ ਜਿਹੜੇ ਤੁਸੀਂ ਉੱਥੇ ਰਹੇ ਹੋ, ਤੁਸੀਂ ਕੀ ਖਾਂਦੇ ਪੀਂਦੇ ਰਹੇ ਹੋ? ਉਹ ਪਿੰਡ ਵਾਲੇ ਜਨਾਬ ਨਾਲ ਖਿਚੜੀ ਪਕਾ ਕਿਸੇ ਦਿਨ ਦੇਗਾ, ਕਿਸੇ ਦਿਨ ਦਲੀਆ ਪਕਾ, ਕਿਸੇ ਦਿਨ ਇਸੇ ਤਰ੍ਹਾਂ ਚੌਲ ਪਕਾ, ਇਸ ਤਰ੍ਹਾਂ ਸਾਨੂੰ ਨਾ ਉਹ ਖਾਂਦੇ ਨੇ। ਫਿਰ ਤੁਸੀਂ ਅੱਗੇ ਕਾਲਪੀ ਚਲੇ ਗਏ? ਅਸੀਂ ਫਿਰ ਨਾ ਕਾਲਪੀ ਵਾਲੇ ਆ ਗਏ ਜੀ, ਘੋੜੀਆਂ ਦੇ ਵਿਆਹ ਇਹਨਾਂ ਨੂੰ ਲੈ ਚੱਲਦੇ ਆ। ਰਜੌਲੀ ਵਾਲਿਆਂ ਨੇ ਉਹਨਾਂ ਦੀ ਬੁਲਾਦੇ ਨੇ ਰਾਜਪੂਤਾਂ ਦੀ। ਸਾਡਾ ਤਾਂ ਇੱਕੋ ਘਰ ਸੀ ਸਹੀ ਗੱਲ ਉੱਥੇ। ਠੀਕ ਹੈ। ਕਾਰ ਦੇ ਵਿੱਚ ਰਜੌਲੀ।
ਇਹ ਫਿਰ ਕਾਲ ਵੀ ਰਹੇ ਜੀ ਅਸੀਂ 20 ਦਿਨ 20 ਦਿਨ ਤੁਸੀਂ ਕਾਲਪੀ ਰਹੇ। ਕਾਲਪੀ ਵਾਲਾ ਫਿਰ ਇਹ ਕੰਮ ਕੀਤਾ ਸਾਡੇ ਨਾਲ ਸਲੂਕ ਕਿ ਉਹਨਾਂ ਦੀ ਔਰਤਾਂ ਨੇ ਆਖੀ ਆਟੇ ਪੀ ਕੇ ਦਿੱਤੇ ਸਾਨੂੰ। ਠੀਕ ਹੈ। ਤੇ ਬਹੁਤ ਵੱਡਾ ਇੱਕ ਦਾਣਾ ਸੀ ਉੱਥੇ ਜਨਾਬ ਵਾਲਾ ਸਾਡਾ ਪੜੋ ਕੋਈ ਹੋਰ ਘਰ ਖਾਲੀ ਸਾਨੂੰ ਉੱਥੇ ਕੋਈ ਬੰਦੇ ਅੱਛਾ। ਫਟੇ ਫਟੇ ਠੀਕ। ਉੱਥੇ ਤੇ ਜਿਹੜਾ ਮੇਰਾ ਭਰਾ ਸੀ ਨਾ ਉਹ ਸਾਰੀ ਰਾਤ ਜ਼ਖਮ ਦੀ ਲਹੂ ਰਾਤ ਨੂੰ ਜਿਸ ਵੇਲੇ ਸ਼ਾਮ ਨੂੰ ਫਿਰ ਇਕੱਠੇ ਹੋਏ ਨਾ ਮੇਰੇ ਭਰਾ ਨੇ ਕੱਪੜੇ ਪਾੜ ਕੇ ਲੀਰਾਂ ਸਾੜ ਕੇ ਜ਼ਖਮਾਂ ਚ ਇੱਥੇ ਤੇ ਪੱਗ ਬੰਨੀ ਪਾੜ ਕੇ ਮੇਰੇ ਭਰਾ ਨੂੰ ਤੇ ਇੱਥੇ ਵੀ ਪੱਠੀਆਂ ਬੰਨੀਆਂ ਤੇ ਉਹ ਲੀਰਾਂ ਸਾੜ ਕੇ ਜ਼ਖਮਾਂ ਤੇ ਉਹ ਜਾਂਦੇ ਆ ਨਾ ਉਹ ਨੇਰਾ ਸੀ ਛੋਟਾ ਬੱਚਾ ਨਾ ਬੁੱਚੀ ਲੱਗ ਗਈ ਉਹ ਛੋਟੇ ਜਿਹਾ ਡਾ ਕੇ ਉਹ ਵੀ ਮੋਟੇ ਦਾ ਮੇਰਾ ਭਰਾ ਵੱਡਾ ਕਹਿੰਦਾ ਯਾਰ ਤੂੰ ਖਾਲੀ ਟੁਰ ਜਾ ਅਸੀਂ ਤਾਂ ਵੀ ਖੁਸ਼ੀ ਕਰਨੇ ਤੂੰ ਖਾਲੀ ਟੁਰ ਜਾਂਦਾ ਕਰਨੀ ਮੈਨੂੰ ਕੋਈ ਮੇਰੀ ਦੁਆ ਲੱਗ ਗਈ। ਠੀਕ। ਉਹ ਜਿਸ ਵੇਲੇ ਜਾ ਕੇ ਖੋਲ੍ਹਣਾ ਉਹਦੇ ਚ 2 ਕਿਲੋ ਘਿਓ 2 ਸੇ ਤੇ ਕੋ ਗੋੜ ਤੇ ਆਖਣ ਲੱਗਾ ਮੇਰੀ ਦੁਆ ਨਾਲ ਮੇਰੇ ਘਰ ਚਲੀ ਉਹਦੇ ਪਏ ਲਾਲ ਕਰ ਕਰਦੇ ਘਿਓ ਦੇ ਉਹ ਫਿਰ ਚੌਲੀ ਚ ਕਰਦੇ ਰਹੇ ਅੱਲਾਹ ਤਾਲਾ ਠੀਕ ਕਰੇ ਹੱਥ ਨਾ ਟਾਂਕੇ ਲਗੇ ਪਾਕਿਸਤਾਨ ਆਇਆ। ਹਾਂਜੀ ਨਾ ਟਾਂਕੇ ਲਗੇ ਨਾ ਕੋਈ ਸ਼ੈ ਅੱਲਾਹ ਨੇ ਜੋੜ ਦਿੱਤਾ ਇੱਥੇ ਪੱਟੀਆਂ ਬੰਨੀਆਂ ਸੀ। ਅੱਛਾ ਇਹ ਦੱਸੋ ਜਦੋਂ ਕਾਲਪੀ ਇੱਥੇ ਆ ਕੇ ਫਿਰ ਨਾ ਵੀ ਹਾਂ ਜੀ ਕਾਲਪੀ ਤੋਂ 20 ਦਿਨ ਰਹਿਣ ਤੋਂ ਬਾਅਦ ਫਿਰ ਅੱਗੇ ਕਿੱਥੇ ਫਿਰ ਨਾਲ ਗੋਰਖੇ ਆ ਗਏ ਜੀ। ਇਹ ਵੀ ਕੋਈ ਪਿੰਡ ਸੀ ਗੋਰਖਾ? ਨਾ ਤੇ ਫੌਜ ਸੀ ਨੇਪਾਲ ਦੀ ਅੱਛਾ ਉੱਥੇ ਅਮਦਾਦ ਵਾਸਤੇ ਭੇਜੀ। ਅੱਛਾ ਉਹਨਾਂ ਦੇ ਕੋਲ ਪਹੁੰਚ ਗਏ ਤੁਸੀਂ? ਉਹ ਸਾਡੇ ਕੋਲ ਆਏ ਵੀ ਚਲੋ ਬਾਈ ਕਾਲਪੀ ਆ ਗਏ। ਕੈਂਪ ਦੇ ਵਿੱਚ ਚਲੋ ਆ ਜਾਓ। ਚਲੋ ਠੀਕ ਹੈ ਕੈਂਪ ਉਹ ਫਿਰ ਉਥੋਂ ਕਾਫਲਾ 2-3 ਪਿੰਡਾਂ ਦਾ ਨਾ ਤੇਰੇ ਫਿਰ ਪਿੰਡ ਨਾਲ ਸਾਹੇ ਠੀਕ ਹੈ। ਉੱਥੇ ਕਬਰਸਤਾਨ ਤੇ ਰਾਤ ਗੁਜ਼ਾਰੀ ਹੈ ਸਰ। ਸਾਹੇ ਦੇ ਕਬਰਸਤਾਨ ਤੋਂ ਇੱਥੇ ਰਾਤ ਗੁਜ਼ਾਰੇ ਸਾਰੇ ਕਾਫਲੇ ਨੇ? ਹਾਂਜੀ ਸਾਰੇ ਇਹ ਖਾਲੀ ਸਮਾਨ ਬਸ ਜਾ ਕੇ ਬਹਿ ਹਾਂਜੀ, ਗਏ। ਹਾਂਜੀ। ਤੇ ਉਦੋਂ ਦੇ ਸੁਣਿਆ ਬਾਰਿਸ਼ਾਂ ਵੀ ਹੋ ਰਹੀਆਂ ਸਨ? ਬਾਰਿਸ਼ਾਂ ਸੌਣ ਹਟ ਗਈਆਂ ਭਾਦੋਂ। ਸਨ, ਪਰ ਅੱਛਾ ਹਟ ਗਈਆਂ ਸਨ। ਰਾਤ ਚਿੱਕੜ ਦੇ ਵਿੱਚ ਆਏ ਸਨ ਪਰ ਬਾਰਿਸ਼ਾਂ ਹਟ ਗਈਆਂ ਸਨ। ਅੱਛਾ ਰਾਤ ਕੈਂਪ ਦੇ ਵਿੱਚ ਵੀ ਕੋਈ ਬਾਰਿਸ਼ ਨਹੀਂ। ਰਾਤ ਤੁਸੀਂ ਗੁਜ਼ਾਰੀ ਕਬਰਸਤਾਨ ਸਾਹੇ 'ਚ। ਫਿਰ ਅੱਗੇ ਤੁਸੀਂ ਕੈਂਪ ਕਿੱਥੇ ਸੀ? ਅਸੀਂ ਟੁਰੇ ਅੰਬਾਲੇ ਇਹ ਸ਼ਹਿਰ ਦੇ ਵਿੱਚ ਕੈਂਪ ਸੀ ਜਾਂ ਕਿਤੇ ਬਾਹਰ ਲੱਗਾ ਸੀ? ਨਹੀਂ ਬਾਹਰ ਸੀ ਸ਼ਹਿਰੋਂ ਠੀਕ ਹੈ। ਯਾਨੀ ਛੋਨੀ ਦੇ ਔਰ ਅੰਬਾਲੇ ਦੇ ਦਰਮਿਆਨ ਚ ਉੱਥੇ ਕੈਂਪ 'ਚ ਤੁਸੀਂ ਕਿੰਨੇ ਦਿਨ ਰਹੇ? ਅਸੀਂ ਉੱਥੇ ਰਹੇ ਜੀ 25 ਦਿਨ 25 ਦਿਨ। 25 ਦਿਨ ਹਾਂਜੀ। ਅੱਛਾ ਇਹ ਦੱਸੋ ਕਿ ਕੈਂਪ ਦੇ ਵਿੱਚ ਕੋਈ ਰੋਟੀ ਪਾਣੀ ਕੋਈ ਸਰਕਾਰ ਦਿੰਦੀ ਰੋਟੀ ਦੀ ਸਾਰ ਕਰਕੇ ਇੰਨਾ ਕੋ ਆਟਾ ਫੀ ਜੀ ਪਿੱਛੇ ਦਿੰਦੇ ਸਨ ਸਰਕਾਰ ਦਿੰਦੀ ਜੋ ਵੀ ਉੱਥੇ ਹੈ ਸੀ ਜੋ? ਤੇ ਸਾਡੇ ਜਿਹੜੇ ਪਟਿਆਲੇ ਦੇ ਰਿਸ਼ਤੇਦਾਰ ਸਨ ਨਾ ਪਟਿਆਲੇ ਜ਼ਿਲ੍ਹੇ ਦੇ ਜੀ ਉਹ ਤੇ ਰਿਆਸਤੀ ਸਨ ਨਾ ਉਹ ਕੈਂਪ ਚ ਸਾਡੇ ਨਾਲ ਪਹਿਲਾਂ ਆ ਗਏ ਉਹ ਆਪਣੇ ਗੱਡੇ ਆਪਣੀ ਕੁਕੜੀਆਂ ਮੁਰਗੀਆਂ ਸਾਰੀ ਲੈ ਕੇ ਨਾ ਤੇ ਗੱਡਿਆਂ ਦੇ ਉੱਤੇ ਆਪਣਾ ਆਟਾ ਤੇ ਕਣਕ ਲੈ ਕੇ ਉਹ ਕੈਂਪ ਚ ਆ ਗਏ ਸਾਡੇ ਤੋਂ ਪਹਿਲਾਂ। ਪਰ ਸਾਨੂੰ ਤਾਂ ਮੇਰੇ ਭਰਾ ਨੂੰ ਨਾ ਉਹ ਕੈਂਪ ਦਾ ਚਾਰ ਸੀ ਬਰਕਤ ਠੀਕ ਉਹਨੇ ਲਾ ਦਿੱਤਾ ਆਟਾ ਤੋਲ ਕੇ ਦੇਣ ਤੇ ਦੇਣ ਦੇ। ਹਾਂਜੀ ਠੀਕ। ਉਹ 2-3 ਕਿਲੋ ਦਾ ਆਟਾ ਮਿਲ ਜਾਂਦਾ ਉਹ ਰੰਗ ਵਿਚਾਰਨ ਨੂੰ ਇੰਨੀ ਤੇ ਤੁਸੀਂ ਇਹ ਦੱਸੋ ਕਿ ਕੈਂਪ 'ਚ ਕੋਈ ਬਿਮਾਰੀ ਵੀ ਆਈ ਸੀ? ਬਿਮਾਰੀ ਇੰਨੀ ਕੋ ਆਈ ਹੈ ਕਿ ਕੀ ਸਾਹ ਬਿਮਾਰੀ? ਛੱਡ ਗਏ ਸਨ। ਕੀ ਬਿਮਾਰੀ ਆਈ? ਬਸ 10 ਲੱਗਦੇ ਸਨ ਅੱਛਾ ਪੋਟੀਆਂ ਲੱਗੀਆਂ ਬਸ ਨਾਲ ਪੋਟੀ ਬੰਦਾ ਲੱਗ ਦੱਸ ਗਿਆ। ਅੱਛਾ ਇਹ ਬਿਮਾਰੀ ਆਈ। ਫਿਰ ਬਹੁਤ ਵੱਡਾ ਕਿਲਾ ਸੀ ਉਹਦੇ ਵਿੱਚ ਨਾ ਬਸ ਜਨਾਨੀਆਂ ਵਿਚਾਰੀਆਂ ਛੋੜੀਆਂ ਪਿਸ਼ਾਬ ਕਰ ਰਹੀਆਂ ਬੈਠੀ ਬੰਦੇ ਤੇ ਜਿਹੜੇ ਮਰ ਜਾਂਦੇ ਹੁਣ ਉਹਨਾਂ ਨੂੰ ਦਫਨਾਉਂਦੇ ਹਨ ਜਾਂ ਇੰਜ ਕੋ ਮਿੱਟੀ ਮੁੱਟੀ ਪਾ ਟੋਇਆ ਦਿੰਦੇ? ਕੱਢ ਕੇ ਅੱਛਾ ਜਨਾਜ਼ਾ ਮੋਇਆ ਦਾ ਜਨਾਜ਼ਾ ਕਿਹਨੇ ਕਰਨਾ ਸੀ ਉੱਥੇ? ਅੱਛਾ ਇਹ ਦੱਸੋ ਕਿ ਜਦੋਂ ਤੁਸੀਂ 21 ਦਿਨ ਰਹੇ ਅੰਬਾਲੇ ਕੈਂਪ 'ਚ? 25 ਦਿਨ ਦਾ। 25 ਦਿਨ ਠੀਕ ਹੈ। ਉੱਥੋਂ ਅੰਬਾਲੇ ਤੋਂ ਫਿਰ ਪਾਕਿਸਤਾਨ ਵੱਲ ਨੂੰ ਕਿਵੇਂ ਟੁਰੇ? ਜੀ ਇਸ ਤਰ੍ਹਾਂ ਟੁਰੇ ਸਾਰਾ ਕੈਂਪ ਅੱਗੇ 2 ਗੱਡੀਆਂ 2-3 ਕੱਟ ਗਈਆਂ ਨਾ ਰਾਹ ਚ ਠੀਕ ਹੈ। ਰੋਕ ਕੇ ਨਾ ਅੰਬਰਸਰ ਤੋਂ ਖਬਰਾਂ ਆਈਆਂ ਕਿ ਵੀ ਉਹ ਗੱਡੀ ਕੱਟੀ ਗਈ। ਗੱਡੀ ਡਰਦੇ ਸਾਡਾ ਪਿੰਡ ਜਿਹੜਾ ਨਾ ਉਹ ਅੱਗੇ ਕਟਾ ਬੜਾ ਥਾ ਉਹ ਰਹਿ ਗਿਆ ਜੀ, ਸਾਰਾ ਕੈਂਪ ਚਲਾ ਗਿਆ ਪਿੱਛੇ ਸਾਰੇ ਤੇ ਅਸੀਂ ਰਹਿ ਗਏ ਅੰਬਾਲੇ ਚ। ਸਾਡੇ ਵਾਸਤੇ ਗੱਡੀ ਲੱਗੀ ਅੱਛਾ ਸਟੇਸ਼ਨ ਤੇ ਨਹੀਂ ਲਾਈ ਉਹਨਾਂ ਨੇ ਧੂਲ ਦਾ ਸਟੇਸ਼ਨ ਥਾ ਦੂਲਕੋਟ ਹਾਂ ਉੱਥੇ ਲੱਗੀ। ਉੱਥੇ ਗੱਡੀ ਲੱਗੀ ਸਾਡੀ ਠੀਕ ਹੈ। ਉੱਥੇ ਜਾ ਸਾਡੇ ਕੇ ਪਿੰਡ ਵਾਲਿਆਂ ਦੀ ਵੀ ਗੱਡੀ ਉੱਥੇ ਬੈਠੇ ਨੇ। ਆਹੋ ਆਹੋ ਉਹ ਤੁਹਾਡੇ ਪਿੰਡ ਵਾਲੇ ਵੀ ਥੇ ਥੋੜੇ ਧੂਲਕੋਟ। ਹਾਂ ਅੱਛਾ ਹਾਂਜੀ ਧੂਲਕੋਟ ਤੋਂ ਬੈਠੇ ਅਸੀਂ। ਫਿਰ ਉਹ ਗੱਡੀ ਕਿੰਨੇ ਦਿਨਾਂ 'ਚ ਪਾਕਿਸਤਾਨ ਆਈ? ਉਹ ਦਿਨਾਂ ਵੇਲਾ ਨਾ ਜਿਉਂ ਟੁਰੀ ਨਾ ਸਵੇਰ ਤੋਂ ਠੀਕ ਹੈ। ਰਾਤ ਦੇ ਵਿੱਚ ਹੀ ਆਈ ਸਾਨੂੰ ਦਿਨ ਚੜ ਗਿਆ ਜਿਹੜੇ ਬਾਗਾ ਟਪੇ ਨਾ ਤੇ ਔਰ ਫਿਰ ਇਸ ਤਰ੍ਹਾਂ ਥੇ ਵੀ ਇਹ ਟੁੱਟੇ ਥੇ ਜੀ ਬੰਦੇ ਜਨਾਨੀਆਂ ਦੇ ਬਹੁਤ ਨਹੀਂ ਰਾਤ ਦੇ ਵਿੱਚ ਕੋਈ ਕੱਟ ਵੀ ਵੇਖੀ ਗੱਡੀ 'ਚ ਬੈਠੇ? ਕੋਈ ਨਹੀਂ ਉਹ ਸਾਨੂੰ ਸਾਡੀ ਗੱਡੀ ਵਾਸਤੇ ਨਾ 3 ਫੌਜੀ ਮਿਲੇ ਹੋਏ ਥੇ ਅੱਛਾ ਪੰਜਾਬ ਦੇ ਬਲੋਚ ਰੈਜੀਮੈਂਟ ਦੇ। ਇੱਥੋਂ ਜਿਹੜੇ ਇੱਕ ਤੇ ਉੱਤੇ ਬੈਠਾ ਸੀ ਠੀਕ ਹੈ ਉੱਤੇ ਕੰਨ ਮਸ਼ੀਨ ਲਾਈ ਵੀ ਥੀ ਠੀਕ ਹੈ। ਔਰ ਇੱਕ ਜਨਾਬ ਵਾਲਾ ਭੱਜਾ ਫਿਰਦਾ ਸੀ ਜਦੋਂ ਜਿੱਥੇ ਗੱਡੀ ਖਿਲਾਰਦੇ ਸੀ ਨਾ ਔਰ ਇੱਕ ਡਰਾਈਵਰ ਦੇ ਕੋਲ ਕਰਾਂ ਵੀ ਕਿਤੇ ਜੰਗਲ ਵੀ ਜਣਾ ਖਿਲਾਰ ਚੜੇ ਜੰਗਲ ਵੀ ਖਿਲਾਰ ਕੇ ਤੇ ਮਾਰ ਦਿੰਦੇ ਹਨ ਖਿਲਾਰ ਦੇ ਖਿਲਾਰੀ ਅੱਛਾ ਤੁਸੀਂ ਫਿਰ ਦੂਜੇ ਉਹ ਦਿਨ ਫਿਰ ਵਾਗੇ ਇਹ ਸਿਪਾਹੀ ਨਾਲ ਸਾਡੇ ਨਾਲ ਰਹੇ ਗਏ ਜਿੱਥੇ ਖਲੋਦੀ ਗਏ ਇੱਕ ਜ਼ਫਰ ਲੈ ਭੱਜਾ ਫਿਰਦਾ ਗੱਡੀ ਦੇ ਉਸ ਪਾਸੇ ਕਦੀ ਉਸ ਪਾਸੇ ਥੋੜੀ ਬਹੁਤ ਦੇਰ ਖਲੋਣੀ ਤੇ ਫਿਰ ਜਿਹੜੇ ਸਿੱਖ ਸਾਨੂੰ ਉਹਨਾਂ ਨੇ ਖੈਰ
राज रोकी रोकी तो नहीं रोका- गड्डी नहीं वो रोका हुआ था हुकूमत ने गोरखे भी थे ठीक है वो ना स्टेशन से आने नहीं देते ते दूसरे दिन पहुंचे लाहौर जी अगले दिन फिर ना असी मेरा ख्याल भी 12 बजे तो पहला के बाद मेरे ख्याल इतना ठीक। बजे बागा बाग चलो थे नारा तकबीर अल्लाह अकबर फिर ਤੁਹਾਨੂੰ ਹੋ ਗਿਆ ਕਿ ਹੁਣ ਡਰ ਲੈ ਹਾਂਜੀ, ਗਿਆ ਹਾਂਜੀ। ਕੋਈ ਹੁਣ ਪਰੇਸ਼ਾਨੀ ਉੱਥੇ ਦੇ ਪਾਣੀ ਲਈ ਫਿਰੇ ਜੀ ਉਹ ਫੌਜੀ ਸਾਨੂੰ ਪਿਆਉਣ ਵਾਸਤੇ ਬਾਹਰ ਪੁਲਿਸ ਜਿਹੜੀ ਸੀ ਪਾਣੀ ਅੱਛਾ ਪਾਇਆ ਲੋਕਾਂ ਨੇ। ਤੁਸੀਂ ਆ ਕੇ ਜਦੋਂ ਟ੍ਰੇਨ ਤੋਂ ਉਤਰ ਗਏ ਫਿਰ ਤੁਹਾਨੂੰ ਕਿਹੜੇ ਕੈਂਪ 'ਚ ਲੈ ਗਏ ਸਾਨੂੰ ਜੀ ਗੱਡੀ ਪਹਿਲਾਂ ਤਾਂ ਲਾਹੌਰ ਖਲੋਈ ਠੀਕ ਹੈ ਲੱਥੇ ਨਹੀਂ ਤੁਸੀਂ ਉੱਥੇ ਨਹੀਂ ਉਹਨਾਂ ਦੇ ਕਹਿੰਦੇ ਬਿਲਕੁਲ ਕੋਈ ਨਾ ਉਤਰਿਆ ਜੀ ਠੀਕ ਹੈ ਉਹ ਫਿਰ ਉੱਥੋਂ ਟੁਰੀ ਦੇ ਨਾਲ ਆਫਜਾਬਾਦ ਆ ਲਾਇਆ ਸਾਨੂੰ ਕਾਲੇ ਕੀ ਮੰਡੀ ਤੇ ਨਹੀਂ ਲਾਇਆ ਨਾ ਸ਼ਹਿਰ 'ਚ? ਸ਼ਹਿਰ ਆਫਜਾਬਾਦ ਠੀਕ ਹੈ ਉੱਥੇ ਜੀ 1 ਮਹੀਨਾ ਸੀ ਰਹੇ ਸ਼ਹਿਰ ਵਿੱਚ ਕੋਈ ਕੈਂਪ ਸੀ ਜਾਂ ਮਕਾਨਾਂ 'ਚ ਵੜ ਦੇ ਗਏ ਮਕਾਨਾਂ 'ਚ ਜਿੱਥੇ ਕੋਈ ਲੱਭਿਆ ਜਾਂ ਕੋਈ ਲਾਟ ਹੋਏ ਬਸ ਉਹ ਜਿਹੜਾ ਲੱਭ ਗਿਆ ਸਾਨੂੰ ਤਾਂ 3 ਮੰਜ਼ਲੀ ਚਬਾਰਾ ਲੱਭਿਆ ਸਾਡੀ 32 ਕਮਰੇ ਸਨ ਇਹ ਉੱਤੇ ਤੱਕ ਨਾ 32 ਕਮਰੇ ਉਹ ਵੀ ਕੋਈ ਸਿੱਖਾਂ ਦਾ ਹੋਣਾ ਆਹੋ ਕੱਪ ਦਾ ਜਿਹੜਾ ਇੰਚਾਰਜ ਥਾ ਨਾ ਬਰਕਤ ਉਹਨੇ ਕਹਾ ਖਲੀਲ ਤੂੰ ਨਾ ਜਾ ਤੈਨੂੰ ਬਹੁਤ ਅੱਛੀ ਮਕਾਨ ਲੱਭ ਗਿਆ ਔਰ 2 ਦੁਕਾਨਾਂ ਤੁਹਾਡੇ ਦੋਵਾਂ ਭਰਾਵਾਂ ਸੇ ਜ਼ਖਮੀ ਇੱਥੇ ਹਾਫਜ਼ਾਬਾਦ ਆਹੋ ਤੇ 2 ਦੁਕਾਨਾਂ ਬਾਜ਼ਾਰ ਖੋਲਦੇ ਆ ਭਾਵੇਂ ਲੱਖਾਂ ਦਾ ਸਮਾਨ ਨਿਕਲਿਆ ਸਾਡੇ ਮੁਕੱਦਮਾ ਭਾਵੇਂ ਹਜ਼ਾਰਾਂ ਦਾ ਤੇ ਤੁਸੀਂ ਨਾ ਜਾਓ ਪਿੰਡ ਤੇ ਅੰਮਾ ਮੇਰੇ ਆਖਾਂ ਵੀ ਨਾ ਅਸੀਂ ਪਿੰਡ ਵਾਲਿਆਂ ਦੇ ਨਾਲ ਜਾ ਸ਼ਹਿਰ ਨਹੀਂ ਰਹਿਣਾ ਸਹਿਰ ਨਹੀਂ ਅੱਛਾ ਉੱਥੋਂ ਜਾ ਕੇ ਸਾਨੂੰ ਲਾਰੀ ਲੱਗੀ ਠੀਕ। ਸਾਨੂੰ ਉਹ ਪਿੰਡੀ ਪੱਠਿਆਂ ਦੇ ਪਾਸੇ ਕੋਟ ਨੱਕਾਂ ਉੱਥੇ ਲੈ ਨੱਕੇ ਗਏ ਦਾ ਕੋਟ ਨੱਕੇ ਦੇ ਕੋਲ ਲੈ ਗਏ ਉੱਥੇ ਨੱਕੇ ਦੇ ਕੋਟ ਜਾ ਕੇ ਸਾਨੂੰ ਲਾਇਆ ਠੀਕ ਹੈ ਹੁਣ ਸਾਨੂੰ ਇਹ ਫਾਇਦਾ ਹੋਇਆ ਕਿ ਮੇਰੇ ਭਰਾ ਭਰਜਾਈ ਦੇ ਕੁੜੀ ਹੋ ਗਈ ਸੀ ਅੱਛਾ ਉਸੇ ਰਾਤ ਜਦੋਂ ਅਗਲੇ ਦਿਨ ਟੁਰਨੇ ਆ ਤੇ ਉਹ ਫਿਰ ਕੈਪ ਦਾ ਇੰਚਾਰਜ ਜਿਹੜਾ ਉਹਨੇ ਇੱਕ ਸੀਟ ਪਿਛਲੀ ਨਾ ਦਿੱਤੀ ਕਹਿੰਦਾ ਮੇਰੇ ਭਰਾ ਨੂੰ ਡੱਕਦਾ ਨਹੀਂ ਤੂੰ ਨਾ ਜਾ ਦੋਸਤ ਸੀ ਠੀਕ ਕੈਪਟਨ ਚਾਰ ਉਹਨਾਂ ਕਾਰਨ ਮੇਰੀ ਅੰਮਾ ਨਹੀਂ ਮੰਨਦੀ ਮੇਰਾ ਅੱਖਾਂ ਦਾ ਮੰਨਣ ਦੇ ਲੋ ਜੀ ਅਸੀਂ ਫਿਰ ਉੱਥੇ ਗਏ ਪਰ ਉਹਨੇ ਫਿਰ ਉੱਥੇ ਟੈਲੀਫੋਨ ਪਿੰਡੀ ਪੱਠੀਆਂ ਕੀਤਾ ਹੋਣਾ ਉਹ ਸਾਡੇ ਜਾਣ ਤੋਂ ਪਹਿਲਾਂ ਦਿਨਾਂ ਪਹਿਲਾਂ ਨਾ ਉੱਥੇ ਤੇ ਮਕਾਨ ਸਾਡੇ ਵਾਲੇ ਜਿਹੜੇ ਸਾਡੇ ਹੋਰ ਪਿੰਡ ਦੇ ਸਾਡੇ ਗਲੀ 'ਚ ਪੈ ਗਏ ਜਿਹੜੇ ਬੱਚੇ ਸਨ ਸਾਡੇ ਵਾਸਤੇ ਮਕਾਨ ਖੁੱਲ ਗਿਆ ਉੱਥੇ ਠੀਕ ਉਹਦੇ ਨਾਲ ਦਾ ਉਹ ਜੈਲਦਾਰ ਸੀ ਜੈਲਦਾਰ ਨੂੰ ਉਹਨੇ ਪਟਵਾਈਆਂ ਕੇ ਵੀ ਇਹਦੇ ਵਾਸਤੇ 2-3 ਉਹ ਮਹੀਨੇ ਜੈਲਦਾਰ ਦਾ ਨਾਂ ਦਾ ਪਤਾ ਨਾ ਨਾਂ ਨਹੀਂ ਪਤਾ ਭੱਟੀ ਆਂਦੇ ਹਨ ਜੈਲਦਾਰ ਸੀ ਠੀਕ ਹੈ ਸੀ ਸਰਬਾਗੇ ਦਾ ਤੇ ਕੋਟ ਅੱਛਾ ਹਾਫਜ਼ਾਬਾਦ ਤੋਂ ਕੋਟ ਨੱਕੇ ਚਲੇ ਗਏ ਕੋਟ ਨੱਕੇ ਤੋਂ ਸੋਈਆਂ ਕਿਵੇਂ ਆਏ ਸੋਈਆਂ ਸਾਂ ਜੀ ਸਾਡੇ ਜਿਹੜੇ ਸਨ ਮੇਰੇ ਭਰਾ ਦੇ ਸਾਡੇ ਇਹ ਸੋਈਆਂ ਦਾ ਤਹਿਸੀਲ ਦੱਸਿਆ ਹੈ? ਜ਼ਿਲ੍ਹਾ ਸਿਆਲਕੋਟ ਸੋਈਆਂ ਦਾ ਸੋਈਆਂ ਦਾ ਤਹਿਸੀਲ ਤਹਿਸੀਲ ਸਾਡੇ ਜ਼ਿਲ੍ਹਾ- ਕਾਬਲੇ ਪਿੰਡ ਜਿਹੜੇ ਨਾ ਉਹ ਸਿਆਲਕੋਟ ਨੇ। ਅੱਛਾ ਇਹ ਗੁਜਰਾਲੇ ਸੀ ਇਹ ਜਨਾਬ ਨਾ ਫਿਰ ਮੇਰੇ ਭਰਾ ਦੇ ਜਿਹੜੇ ਸਾਰੇ ਸਨ ਪਟਿਆਲੀਏ ਜੀ ਜੀ ਉਹਨਾਂ ਨੇ ਫਿਰ ਨਾ ਪੱਕੇ ਕਲੇਮ ਇੱਥੇ ਸਾਡੇ ਦੇ ਸਾਨੂੰ ਉੱਥੋਂ ਬੁਲਾ ਲਿਆ ਉੱਥੇ ਤੁਹਾਡੀ ਪਿੰਡ ਦੇ ਵਿੱਚ ਜ਼ਮੀਨ ਹੈ ਸੀ ਹਾਂਜੀ। ਇੰਡੀਆ 'ਚ ਜੀ। ਕਿੰਨੀ ਸਾਡੀ ਜੀ 16-17 ਕਿੱਲੇ ਸੀ ਪਰ ਮਿਲੀ ਸਾਨੂੰ 4 ਕਿੱਲੇ ਇਹ ਰੁਪਈਏ 'ਚ 54 ਮਿਲੀ ਹਾਂ ਯਾਨੀ ਚੌਥਾ ਹਿੱਸਾ ਬਾਤ ਇਹ ਹੈ ਨਾ ਇਹ ਪਿੰਡ ਸੀ ਸਾਰਾ ਹਿਸਾਬ ਨਾਲ ਇਤਿਹਾਸ ਨਹੀਂ ਸਨ ਪਰ ਐਸਾ ਖੁਦ ਗਰਜ ਸੇ ਜਿਹੜੇ ਪਟਵਾਰੀ ਨੇ ਆਉਣਾ ਨਾ ਗਰਦੌਰੀ ਕਰਨ ਲਿਖ ਦੋ ਜੀ ਖਰਾਬਾ ਜਿਹੜੀ ਚਾਹੀ ਜ਼ਮੀਨਾਂ ਤੇ ਨਾ ਖੋਦ ਉਹ ਵੀ ਖਰਾਬਾ ਲਿਖਵਾਉਂਦੇ ਰਹੇ ਪੈੜੀਆਂ ਤੱਕ ਜਾਣੇ ਨਹੀਂ ਪਟਵਾਰੀ ਨਹੀਂ ਦਿੰਦੇ ਅੱਛਾ ਅੱਛਾ ਉਹਦੇ ਆ ਜੇ ਤੇ ਮੈਂ ਕਿ ਲਿਖ ਲੈ ਲੋਕ ਅੱਛਾ। ਲਿਖਦੇ ਖਰਾਬਾ ਇਹ- ਉਹ ਖਰਾਬੇ ਵਿੱਚ ਨਾ ਨੰਬਰ ਹੀ ਸਾਰੇ ਘਟ ਗਏ ਯਾਨੀ ਸਾਰੇ 18-20 ਨੰਬਰ ਆਏ ਸਾਰੇ ਇੱਥੇ ਸਾਨੂੰ 80-85 ਨੰਬਰਾਂ ਦੇ ਪੈਂਦੀ ਹੈ ਜ਼ਮੀਨ ਠੀਕ ਇਹ ਤੁਸੀਂ ਹਿਸਾਬ ਲਾ ਲਓ ਅੱਛਾ ਇਹ ਦੱਸੋ ਕਿ ਜਿਹੜਾ ਤੁਹਾਡਾ ਇੰਡੀਆ ਦੇ ਵਿੱਚ ਪਿੰਡ ਫੂਕਸ਼ਾਹ ਦੇ ਵਿੱਚ ਘਰ ਸੀ ਹਾਂਜੀ ਹਾਂਜੀ ਉਹ ਕਿਵੇਂ ਦਾ ਸੀ ਉਹਦੇ ਕਿੰਨੇ ਕਮਰੇ ਹਨ ਪੱਕਾ ਸੀ ਕੱਚਾ ਸੀ ਅੱਜ ਹਾਂਜੀ। ਤੁਹਾਨੂੰ ਲੈ ਜਾਈਏ ਤੇ ਪਛਾਣ ਲੋਗੇ ਗਲੀ ਵੀ ਤੇ ਮਕਾਨ ਵੀ ਬਿਲਕੁਲ ਕੱਚਾ ਮਕਾਨ ਸੀ ਠੀਕ ਹੈ ਔਰ ਦਿਨਾਂ ਬਲਾ ਔਰ ਅੱਗੇ ਬਰਾਂਡਾ ਵੀ ਕੱਚੇ ਸੀ ਠੀਕ ਹੈ ਤੇ ਅੱਗੇ ਫਿਰ ਡੰਗਰਾਂ ਵਾਲਾ ਥਾ ਬਹੁਤ ਵੱਡਾ ਵਿਹੜਾ ਥਾ ਹੁਣ ਸਾਡੇ ਮਾਮੇ ਦੇ ਪੁੱਤਰ ਕੋਲ 2 ਪਰਾਂ ਵਿੱਚ ਅੱਛਾ ਉਹੀ ਤੁਹਾਡਾ ਮਕਾਨ ਮਾਮੇ ਦੇ ਪੁੱਤਰਾਂ ਕੋਲ ਹੈ ਉਹਦੇ ਪੋਤਰਿਆਂ ਕੋਲ ਜਾਂ ਮੁੰਡਿਆਂ ਕੋਲ ਉਹਨਾਂ ਕੋਲ ਹੈ ਤੁਹਾਡਾ ਮਕਾਨ ਹਾਂਜੀ ਤੇ ਸਾਡਾ ਜਿਹੜਾ ਸੀ ਨਾ ਇੱਥੇ ਤਬੇਲਾ ਬੋਲਦੇ ਸਾਡੇ ਜਾਂਦੇ ਸੀ ਬਹਿਲਖਾਨਾ ਠੀਕ ਹੈ ਗੜ ਬਹਿਲਾਂ ਹੁੰਦੀਆਂ ਸੀ ਠੀਕ। ਉਹ ਬਹਿਲਖਾਨਾ ਇੰਨਾ ਵੱਡਾ ਸੀ ਤੇ ਬਿਆਰ ਦੇ ਦਰਵਾਜ਼ੇ ਤੇ ਜੁਪਾ ਜਿਹੜਾ ਗੱਡਾ ਨਾ ਤੇ ਲੱਕੜ ਦੇ ਪਹੀਏ ਹੁੰਦੇ ਸਾਡੇ ਹਰ ਜ਼ਿਮੀਦਾਰ ਕੋਲ ਗੱਡਾ ਹੁੰਦਾ ਸੀ ਤੇ ਸਾਰੇ ਢੱਗਿਆਂ ਦੇ ਨਾ ਜੁਪਾ ਜਿਹੜਾ ਅੰਦਰ ਵੜ ਜਾਂਦੇ ਰਹੇ ਇਹਨਾਂ ਦਾ ਬੂਹਾ ਵੀ ਖੁੱਲ੍ਹਾ ਸੀ ਅੱਛਾ ਤੁਸੀਂ ਹਾਂਜੀ। ਇਹ ਦੱਸੋ ਸਾਡਾ ਕਿ ਤਬੇਲਾ। ਤੁਹਾਡੇ ਵਾਲਦ ਸਾਹਿਬ ਤੁਹਾਡੇ ਆਉਣ ਤੋਂ ਪਹਿਲਾਂ ਫੌਤ ਹੋ ਗਏ ਸਨ ਜੀ, ਪਹਿਲਾਂ। ਤੁਸੀਂ 4-5 ਸਾਲ ਦੇ ਤੁਹਾਡੀ ਮਾਂ ਨੇ ਦੱਸਿਆ ਕਿ ਇੰਨੇ ਹਾਂਜੀ। ਕਰੋ ਤੇ ਕਦੇ ਤੁਹਾਡਾ ਉਂਝ ਦਿਲ ਕੀਤਾ ਬੇਦੀ ਕਬਰ ਵੀ ਉੱਥੇ ਵੇ ਪਿੰਡ ਵੀ ਜੰਮਣ ਭੋਏ ਵੀ ਕਦੇ ਦਿਲ ਕੀਤਾ ਕਿ ਮੈਂ ਆਪਣਾ ਪਿੰਡ ਵੇਖਾਂ ਮੇਰੇ ਕੋਲ
ਸੁਣ ਲਓ ਕਿ ਬਿਲਕੁਲ ਅਸੀਂ ਤਿਆਰ ਹੋਏ ਤੇ ਪਰ ਲੇਕਿਨ ਵਾਈ ਸੀ ਨੇ ਖੁੱਬੇ ਥੇ ਨਾ ਸੀ ਇਹਨੀ 2 ਕਮਰ ਤੇ ਵਾਈ ਸੀ ਸਾਡੀ ਥੇ ਠੀਕ ਹੈ। ਤੇ ਸਾਨੂੰ ਬੇਲ ਹੀ ਨਹੀਂ ਸੀ ਮਿਲਦੀ। ਨੂੰ ਜੀ ਦਿਲ ਨਹੀਂ ਕੀਤਾ ਕਦੇ? ਦਿਲ ਬੜਾ ਕਰਦਾ ਰਿਹਾ, ਕਦੇ ਖਾ ਪੀ ਅੱਜ ਵੀ ਕੇ ਕਰਦਾ ਹੈ। ਅੱਛਾ, ਜਾਨ ਮੇਰਾ ਦਿਲ ਪਤਰੀ ਕਰਦਾ। ਆ ਨਹੀਂ ਸਰਾਰ, ਉਹ ਕਹਿੰਦਾ ਵੀ ਚਾਚਾ ਸਾਨੂੰ ਖਾ ਕੇ ਲਿਆ ਆਪਣਾ ਪਿੰਡ। ਮੈਂ ਕਿਹਾ ਠੀਕ ਬਈ ਦਿਲ ਕਰਦਾ ਹੈ ਕਿ ਮੈਂ ਪਹਿਲੀ ਅੱਛਾ ਖਬਰ ਤੇ ਹੁਣ ਜਾਵਾਂ। ਇਸ ਤਰ੍ਹਾਂ ਹੋਇਆ ਕਿ ਮੈਂ ਤੇ ਮੇਰੇ ਕੋਲ ਨੇ ਉਹਦਾ ਵੀ ਜਿਹੜਾ ਪਾਸਪੋਰਟ ਸੀ ਮੁੱਕ ਗਿਆ ਸੀ। ਉਹ ਆਖਣ ਵੀ ਤੂੰ ਵੀ ਪਾਸਪੋਰਟ ਬਣਵਾ ਲੈ ਤੇ ਮੈਂ ਵੀ ਚੱਲਨੇ ਆ। ਸਾਡੇ ਕੋਲ ਜਿਹੜੇ ਸੱਕੇ ਪੜੇਵੇਂ ਉੱਥੇ ਠੀਕ ਸਹਾਰਨਪੁਰ, ਠੀਕ ਹੈ। ਉਹ ਆਪਣੇ ਪਿੰਡ ਵੀ ਜਾਂਦਾ ਤੇ ਉੱਥੇ ਪੜੇਵੇਂ ਨੂੰ ਮਿਲਿਆ ਹੁੰਦਾ। ਇਹ 2 ਵਾਰ ਮੇਰੀ ਭੈਣ ਵੀ ਤੇ ਮੇਰਾ ਭਣੋਜਾ ਵੀ 2-3 ਵਾਰ ਜਾਏ ਅੱਗੇ। ਤੇ ਮੈਂ ਜਨਾਬ ਤਿਆਰ ਆਪਣੇ ਭਣੋਜੇ ਨਾਲ ਹੋਇਆ। ਉਹ ਬਣਾਉਂਦੇ ਹੋਏ ਇਤਨੇ ਉਹਦਾ ਪਤਾ ਲੱਗਾ ਕਿ ਜਿਹਦੇ ਨਾਲ ਫੌਤ ਹੋ ਗਿਆ। ਉਹ ਸਾਡੇ ਮਾਮੇ ਦਾ ਪੁੱਤਰ ਜਾਂ ਉਹੀ ਮੇਰਾ ਜਾਣਦੇ ਨਾ, ਉਹਦੇ ਬੱਚੇ ਜਾਣਦੇ ਨਾ, ਉਹਦੀ ਬੀਵੀ ਜਾਣਦੀ ਹੈ ਜੀ, ਮੇਰੇ ਜਾਣਦਾ ਸੀ ਉਹਦੇ ਵਿਚਾਰੇ ਬੜੇ ਲੀਡਰ। ਉਹਦੇ ਬੱਚੇ ਹੈ ਨੇ ਤੁਹਾਡੇ ਮਾਮੇ ਦੇ ਪੁੱਤਰ ਦੇ? ਬੱਚੇ ਹੈ ਉਹਨਾਂ ਦਾ ਬਾਕੀ ਤੁਹਾਡਾ 2 ਭਰਾ ਉੱਥੇ ਨਾਨਕੇ ਉਹਦੇ ਤੇ ਇੱਕ ਇੱਥੇ ਆ ਗਿਆ ਸੀ। ਕੋਈ ਤੁਹਾਡਾ ਉਹਦੇ ਬੱਚਿਆਂ ਨਾਲ ਤੇ ਨਹੀਂ ਕੋਈ ਫੋਨ ਸ਼ੋਨ ਤੇ ਕੋਈ ਖਤਮ ਕਿਤਾਬਤ ਕੋਈ ਨਹੀਂ? ਬਸ ਇਤਨੇ ਉਹ ਜਿਆ ਨਾ ਉਹਦੇ ਨਾਲ ਖਤਮ ਕਿਤਾਬ ਰਹੀ ਹੈ ਉਹਦੇ ਬਾਰੇ। ਇੱਕ ਸਾਡੀ ਪੁੱਫੀ ਸੀ। ਠੀਕ ਹੈ। ਉਹ ਕਿੱਥੇ? ਪੁੱਫੀ ਉਹ ਵੀ ਉੱਥੇ ਸੀ ਸਹਾਰਨਪੁਰ। ਅੱਛਾ। ਉਹਦੇ ਵਿਚਾਰੇ ਬੜੇ ਖਤ ਰੋ ਤੇ ਤੁਹਾਡੀ ਅੰਮਾ ਕਦੋਂ ਗੁਜ਼ਰੀ ਹੈ? ਅੰਮਾ ਦੇ ਸਾਡੀ ਜ਼ਿੰਦਗੀ ਮੇਰਾ ਖਿਆਲ ਵੀ ਕੋਈ 20 ਸਾਲ ਹੋ ਗਏ। ਅੰਮਾ ਦਾ ਵੀ ਕਦੇ ਦਿਲ ਕੀਤਾ ਕਿ ਮੈਂ ਜਾਵਾਂ, ਜਾਂ ਕਦੇ ਹੁੰਦਾ ਹੈ ਨਾ ਬੰਦੇ ਦਾ ਮਨ ਕਰਦਾ ਹੈ ਕਿ ਅੰਮਾ ਜੇ ਤਿਆਰ ਹੁੰਦੀ ਰਹੀ ਕਈ ਵਾਰ। ਅੱਛਾ, ਦਿਲ ਕਰਦਾ ਹੈ। ਹਾਂਜੀ। ਅੱਛਾ, ਤੇ ਅੰਮਾ ਦਾ ਪਿੰਡ ਵੀ ਉਹੀ ਸੀ ਨਾ, ਨਾਨਕੇ? ਹਾਂ, ਉਹ ਨਾਨਕੇ ਕਰਦੇ ਹਾਂ ਜੀ। ਨਾਨਕੇ। ਸਾਡਾ ਅਸਲ ਜਿਹੜਾ ਪਿੰਡ ਥਾ ਨਾ, ਉਹ ਖਾਰਵਾਨ ਸੀ, ਰਾਜਪੂਤਾਂ ਦਾ ਪਿੰਡ ਸੀ। ਸਾਡੇ ਸਿਰ 4 ਘਰ ਸੀ। ਉਹ ਕਿੱਥੇ ਸੀ ਖਾਰਵਾਨ? ਖਾਰਵਾਨ ਤਹਿਸੀਲ ਜਗਾਦਰੀ ਸੀ। ਤਹਿਸੀਲ ਜਗਾਦਰੀ ਦੇ ਵਿੱਚ ਜਮਨਾ ਦੇ ਕਿਨਾਰੇ ਤੇ ਸੀ? ਹਾਂ, ਤੇ ਅਬਦੁੱਲਾਪੁਰ ਸਟੇਸ਼ਨ ਥਾ। ਠੀਕ ਹੈ। ਅਬਦੁੱਲਾਪੁਰ ਦੀ ਉਹਦੇ ਵੀ ਤੁਹਾਨੂੰ ਪਤਾ ਹੈ ਖਾਰਵਾਨ ਦੇ ਨੇੜੇ ਨੇੜੇ ਕਿਹੜੇ ਪਿੰਡ ਸਨ, ਕੋਈ ਪਤਾ ਹੈ? ਜੀ ਬਲਾਚੌਰ ਠੀਕ ਹੈ। ਤੇ ਕੁਰਾਈਆਂ ਦੇ ਪਿੰਡ ਸਨ ਛੋਟੇ ਛੋਟੇ, ਇਹਨਾਂ ਦਾ ਮੈਨੂੰ ਯਾਦ ਹੈ। ਅਲੀ ਸ਼ੇਰ ਦਾ ਪਿੰਡ ਵੀ ਸਾਡੇ ਨਾਲ ਹੀ ਸੀ ਨਾ ਇਹਦਾ। ਠੀਕ ਹੋ ਗਿਆ। ਆਹੋ। ਠੀਕ ਹੋ ਗਿਆ। ਤੇ ਇਹ ਕੋਈ ਕਿ ਮੈਂ ਤਾਂ ਜਿਹੜਾ ਤੁਸੀਂ ਨਾਂ ਦੱਸਿਆ ਹੈ, ਬੀਸਣਾ, ਆਹੋ ਉਹ ਜਿਹੜਾ ਸੀ ਵੱਡਾ ਸੀ, ਉਹ ਚੋਰੀਆਂ ਚੁਰੀਆਂ ਕਰਦਾ ਸੀ, ਉਹ ਜੇਲ੍ਹ ਤੋਂ ਆਇਆ ਸੀ। ਉਹਦੀ ਅੱਜ ਹਾਲਾਤ ਜ਼ਰੂਰ ਕੋਈ ਨਾ ਕੋਈ ਤੁਹਾਨੂੰ ਵੇਖੇਗਾ ਜਦੋਂ ਇਹ ਸਾਡੇ ਚੈਨਲ ਤੇ ਲੋਕ ਵੇਖਦੇ ਨੇ ਨਾ। ਹਾਂਜੀ ਹਾਂਜੀ। ਤੁਹਾਡੇ ਪਿੰਡ ਦੇ ਲੋਕ ਵੀ ਹੁਣ ਤੁਹਾਨੂੰ ਵੇਖ ਰਹੇ ਨੇ। ਕੋਈ ਆਪਣੇ ਪਿੰਡ ਦੇ ਜਿਹੜੇ ਲੋਕ ਬੱਚੇ ਨੇ ਉਹਨਾਂ ਵਾਸਤੇ ਕੋਈ ਸੁਨੇਹਾ, ਕੋਈ ਪੈਗਾਮ, ਜਿਵੇਂ ਕੋਈ ਐਸੀ ਕੋਈ ਚੀਜ਼ ਤੁਸੀਂ ਪਿੰਡ ਦੇ ਲੋਕਾਂ ਨੂੰ ਦੱਸਣਾ ਚਾਹੋ? ਕੰਮ ਤਾਂ ਇਹ ਜੀ, ਇੱਕ ਤੇ ਸੀ ਨਾ ਜੀ, ਅਸੀਂ ਚਾਚਾ ਦੇ ਨਾਲ ਹਿੰਦੂ ਸੀ ਦੂਸਰੇ ਪਿੰਡ ਦਾ। ਠੀਕ ਹੈ। ਉਹਦਾ ਕੀ ਨਾਮ ਸੀ? ਉਹਦਾ ਨਾਂ ਸੀ ਬੰਸਾ। ਬੰਸਾ ਨਾਂ ਸੀ। ਪਿੰਡ ਕਿਹੜਾ ਸੀ ਉਹਦਾ? ਪਿੰਡ ਸੀ ਮਹਿਮਦਪੁਰ। ਮਹਿਮਦਪੁਰ ਦਾ ਬੰਸਾ। ਉਹ ਤੁਹਾਡਾ ਚਾਚਾ ਉਹਨੂੰ ਕਹਿੰਦੇ ਹੋ? ਅਸਲ ਜਿਸ ਵੇਲੇ ਸਾਨੂੰ ਸਾਡਾ ਭਰਾ ਜਾਇਆ ਨਾ, ਜਦੋਂ ਕਾਟਾ ਬੜੀ ਸ਼ੁਰੂ ਹੋ ਗਈ, ਸਾਨੂੰ ਉਥੋਂ ਜਾਇਆ ਭੈਣ ਦੇ ਪਿੰਡੋਂ। ਠੀਕ ਹੈ। ਤੇ ਉਹ ਸਟੇਸ਼ਨ ਸੀ ਸਾਡਾ ਚੰਦਣਾ, ਬਰਾੜਾ ਵੀ ਲੱਗਦਾ ਸੀ, ਚੰਦਣਾ ਸਟੇਸ਼ਨ 2 ਲੱਗਦੀ ਸਾਨੂੰ। ਠੀਕ ਹੈ। ਉਹ ਸਟੇਸ਼ਨ ਤੇ ਅਸੀਂ ਜਿਵੇਂ ਉਤਰੇ ਨਾ ਚੰਦਣੇ ਦੇ, ਤੇ ਦਿਨ ਡੁੱਬਣ ਲੱਗਾ ਤਾਂ ਅੱਗੇ ਸਾਨੂੰ ਮਿਲ ਜਾਂਦਾ ਜੀ, ਉਹੀ ਜਿਹਦਾ ਮੈਂ ਨਾਮ ਲੈ ਜਾਂਦਾ ਹਿੰਦੂ। ਅੱਛਾ। ਉਹਨੇ ਘੇਰਿਆ, ਆਖਣਾ ਖਲੀਲ ਮੈਂ ਨਹੀਂ ਜਾਣ ਦਿੰਦਾ। ਨਹੀਂ ਚਾਚਾ ਨਾਂ ਕੀ ਦੱਸਿਆ ਉਹਦਾ ਚਾਚੇ ਦਾ? ਹੁਣੇ ਲੈ ਲਾ ਫਿਰ ਕਰ ਗਿਆ ਬਸਨਾ। ਹਾਂ ਬਸਨਾ। ਬਸਨਾ। ਆਹੋ, ਇਸ ਤਰ੍ਹਾਂ ਦਾ ਨਾਮ। ਅੱਛਾ, ਉਹਨੂੰ ਚਾਚਾ ਕਹਿੰਦੇ ਹੁੰਦੇ? ਆਹੋ। ਠੀਕ ਹੈ। ਉਹ ਸਾਡੇ ਅੱਬੇ ਦਾ ਯਾਰ ਦੋਸਤ ਬਣਿਆ। ਅੱਜ ਉਹਦੀ ਲਾਦ, ਉਹਦੇ ਕੋ ਪੋਤਰੇ ਕੋ ਪੁੱਤਰ ਤੁਹਾਨੂੰ ਵੇਖਦਾ, ਕੋਈ ਸੁਨੇਹਾ ਹੁੰਦਾ ਹੀ ਨਾ ਕਿ ਜਿਵੇਂ ਇੱਕ ਤਲਕ ਹੁੰਦਾ ਹੈ ਬੰਦੇ ਦਾ, ਕੋਈ ਉਹਦੇ ਨੂੰ ਕੋਈ ਸੁਨੇਹਾ ਦੇਣਾ ਚਾਹੋ, ਤੁਹਾਨੂੰ ਵੇਖ ਰਹੇ ਨੇ, ਤੁਹਾਨੂੰ ਉਹਨਾਂ ਦੀ ਸਾਰੇ ਔਲਾਦ ਦਾ ਸਾਨੂੰ ਪਤਾ ਥਾ। ਨਹੀਂ, ਉਹਨਾਂ ਦੀ ਲਾਦ ਵੀ ਲੋਕ ਵਿਛੜੇ ਮਿਲ ਜਾਂਦੇ ਨੇ। 70 ਸਾਲ ਹੋ ਗਏ ਨੇ ਤੁਹਾਨੂੰ ਆਇਆਂ ਨੂੰ। ਠੀਕ ਹੈ। ਇਹ ਜਿਹੜੇ ਲੀਲੋ ਖੇੜੀ ਗਏ ਨਾ ਇੱਥੋਂ ਸਾਡੇ ਸੋਈਆਂ ਤੋਂ, ਉਹ 2-3 ਵਾਰੀ ਆਏ। ਉਹਨਾਂ ਨੇ ਵਿਵਾਹ ਮੇਰਾ ਉਹ ਇੱਥੋਂ ਸੋਈਆਂ ਤੋਂ ਸਿੱਖ ਗਏ ਨੇ? ਹਾਂ। ਉਹ ਕਿੱਥੇ ਗਏ ਨੇ ਉਹ ਉੱਥੇ? ਲੀਲੋ ਖੇੜੀ ਕਰਨਾਲ ਦੀ ਵਿੱਚ। ਕਰਨਾਲ ਜੀ। ਉਹ ਆਏ ਨੇ ਤੁਹਾਡੇ ਪਿੰਡ ਆਪਣਾ ਪਿੰਡ ਇੱਕ ਤੋਂ ਵੇਖਣ? ਕਰਤਾਰ ਸਿੰਘ ਆ ਜਿਹੜਾ ਚੌਧਰੀ ਸੀ ਇੱਥੇ, ਠੀਕ ਹੈ। ਉਹਦੇ ਭਣੇਵੇਂ ਇੱਥੇ ਮੁਸਲਮਾਨ ਹੋ ਗਏ ਹਨ। ਉਹ ਨੇ ਕੰਜਰਾ ਤੁਸੀਂ ਦੱਸ ਦਿੰਦੇ ਮੈਂ ਮੁਸਲਮਾਨ, ਮੈਂ ਵੀ ਇੱਥੇ ਹੋ ਜਾਣਾ ਹੈ ਮੁਸਲਮਾਨ। ਉਹਦੇ ਭਣੇਵੇਂ ਇੱਥੇ ਤੇ ਉਹ ਫਿਰ ਇੱਕ ਸਾਡੇ ਸੀ ਅੱਜ ਦਾ ਮਕਾਨ ਸੀ ਨਾ ਲਿਆਕਤ ਦਾ, ਇਹਦੀ ਅੰਮਾ ਔਰ ਇਹਦਾ ਨਾਨਾ, ਉਹ ਵੀ ਮੁਸਲਮਾਨ ਹੋ ਗਏ, ਬਜ਼ੁਰਗ ਸਨ। ਉਹਨਾਂ ਦਾ ਚਾਚੇ ਦਾ ਪੁੱਤਰ ਸੀ ਬੰਤੂ, ਫਾਤਮਾ ਦੇ ਇਹਨਾਂ ਦੇ ਮਾਮੇ ਦਾ ਨਾਮ ਬੰਤੂ। ਉਹ ਵੀ ਆਇਆ ਇੱਥੇ ਕਾਗਜ਼ ਕੂਗਰ ਲੈ। ਉਹ ਕਿੱਥੋਂ ਆਇਆ ਸੀ? ਲੀਲੋ ਖੇੜੀ ਤੋਂ। ਲੀਲੋ ਖੇੜੀ, ਜ਼ਿਲ੍ਹਾ ਕਰਨਾਲ। ਹਾਂਜੀ। ਤੇ ਉਹ ਇੱਕ ਗੁਰਪਚਨ ਸਿੰਘ ਆਇਆ ਸਾਡੇ ਇੱਥੇ, ਉਹ ਵੀ ਉੱਥੋਂ ਹੀ ਆਇਆ? ਹਾਂਜੀ। ਲੀਲੋ ਖੇੜੀ ਤੋਂ ਹੀ ਹਾਂਜੀ। ਆਪਣੇ ਪਿੰਡ ਸੋਈਆਂ ਆਇਆ? ਸੋਈਆਂ ਆਇਆ, ਬਲਕਿ ਮੈਨੂੰ ਦਾਵਤ ਦੇ ਗਏ ਵੀ ਜਦੋਂ ਆਵੇਗਾ ਨਾ ਇੱਕ ਵਾਰ ਸਾਡੇ ਕੋਲ ਤੈਨੂੰ ਸਾਰੇ ਇੰਡੀਆ 'ਚ ਫੜਾ ਦੇਵਾਂਗੇ। ਇੱਥੇ ਭਾਵੇਂ ਤੂੰ ਇੱਕ ਥਾਂ ਦਾ ਤੁਹਾਡੇ ਪਰਮਿਟ ਹੋਵੇਗਾ ਨਾ, ਸਾਰਾ ਇੰਡੀਆ ਵਿਖਾ ਦੇਣਾ ਤੁਹਾਨੂੰ। ਸਿੱਖ ਮੈਨੂੰ ਬੜੇ ਕਹੇਗੇ, ਕਿਉਂਕਿ ਉਹ ਰਿਆਸਤ ਲਈ ਜਿਹੜਾ ਥਾ ਨਾ ਲਿਆਕਤ ਦਾ ਪਿਓ, ਉਹ ਵੀ ਮੁਸਲਮਾਨ ਹੋਇਆ ਥਾ ਨਾ। ਤੇ ਉਹਨੂੰ ਵੀ ਕਹੇਗੇ ਵੀ ਤੂੰ ਵੀ ਤੇ ਆਪਣੇ ਇੱਥੇ ਕੋਈ ਐਸਾ ਤੁਹਾਡੀ ਉਮਰ ਦਾ ਬੰਦਾ ਹੈ ਜਿਹੜਾ ਹਿੰਦੂ ਮੁਸਲਮਾਨ ਹੋਇਆ ਹੈ ਤੁਹਾਡੇ ਇੱਥੇ, ਜਿਹੜਾ ਤੁਸੀਂ ਜ਼ਿਕਰ ਕਰਦੇ ਹੋ? ਕੋਈ ਜਿਉਂਦਾ ਹੈ ਕਿ ਨਹੀਂ? ਮਰ ਗਏ ਨੇ ਸਾਰੇ? ਉਹ ਮੁਹੰਮਦ ਅਲੀ
ਤੁਸੀਂ ਜੇ ਕਰਤਾਰ ਸਿੰਘ ਕਿਸੇ ਨੇ ਭਣੇਵੇਂ ਅੱਛਾ। ਉਹ ਦੋਵੇਂ ਮਰ ਗਿਆ, ਲਾਦ ਉਹਨਾਂ ਦੀ ਹੋਈ ਸੀ। ਮਰ ਗਏ। ਇਹਨਾਂ ਦੀ ਲਿਆਕਤ ਇਹਨਾਂ ਦੀ ਨਹੀਂ ਲਿਆਕਤ ਉਹਨਾਂ ਦੇ ਭਰਾ ਹੈ ਸਾਰੇ, ਭਰਾ ਨਾ ਦੋ ਭਰਾ ਤਾਂ ਫੌਤ ਹੋ ਗਏ, ਇੱਕ ਤੇ ਵਿਆਹ ਵੀ ਫੌਤ ਹੋ ਗਿਆ ਆਹ। ਤੇ ਕਲਾਸ ਅੱਛਾ ਇੱਧਰ ਮੇਰੇ ਨਾਲ ਗੱਲ ਕਰੋ। ਅੱਛਾ ਦੱਸੋ ਕਿ ਜਦੋਂ ਤੁਸੀਂ ਇੱਥੇ ਪਿੰਡ ਆਏ ਸੋਈਆਂ, ਹਾਂਜੀ। ਠੀਕ ਹੈ, ਇੱਥੇ ਕਿਵੇਂ ਦਾ ਮਾਹੌਲ ਸੀ? ਸੋਈਆਂ ਦੇ ਵਿੱਚ ਘਰ ਉਜੜੇ ਸਨ ਜਾਂ ਆ ਕੇ ਬਸ? ਨਹੀਂ ਨਹੀਂ, ਅਸੀਂ ਤਾਂ 10 ਸਾਲ ਬਾਅਦ ਆਏ ਹਾਂ। ਅੱਛਾ ਉੱਥੋਂ ਨੱਕੇ ਦੇ ਕੋਲ ਤੋਂ ਨਾ 10 ਸਾਲ ਬਾਅਦ ਆਏ। ਠੀਕ ਉੱਥੇ ਜਿਹੜੀ ਬਲਕਿ ਜ਼ਮੀਨ ਪਈ ਸੀ ਉੱਥੇ ਨੰਬਰ ਘੱਟ ਸਨ, ਉੱਥੇ ਨੰਬਰ 14 ਕਿੱਲੇ ਪਈ, ਇੱਥੇ 3-4 ਕਿੱਲੇ ਪਈ ਸੀ ਸਾਰੀ। ਉਹ ਉੱਥੇ ਨੰਬਰ ਘੱਟ ਸਨ ਉਹਦੇ। ਤੇ ਇਹ ਇਹ ਜੇ ਤੁਹਾਨੂੰ ਅੱਜ ਤੁਹਾਡੇ ਪਿੰਡ ਫੂਕਸ਼ਾਹ ਜ਼ਿਲ੍ਹਾ ਅੰਬਾਲਾ, ਜੀ ਜੀ ਅਸੀਂ ਤੁਹਾਨੂੰ ਇੱਥੋਂ ਲੈ ਜਾਈਏ ਅੰਬਾਲੇ ਜਾ ਕੇ ਛੱਡ ਦਈਏ, ਤੁਸੀਂ ਆਪਣੇ ਪਿੰਡ ਕਿਵੇਂ ਜਾਓਗੇ? ਤੁਹਾਨੂੰ ਰਾਹ ਦਾ ਪਤਾ ਅਸੀਂ ਲੱਗ ਨਾ ਜਾਏਗਾ? ਅੰਬਾਲੇ ਤੋਂ ਸਾਨੂੰ ਸਟੇਸ਼ਨ ਦਾ ਪਤਾ ਹੈ। ਕਿਹੜਾ ਬਰਾੜੇ ਉਤਰ ਕੇ ਨਾ, ਠੀਕ ਹੈ। ਤੇ ਅੱਗੇ ਦੋਇਆ ਪਿੰਡ ਥਾ, ਠੀਕ ਤੇ ਰਾਜਪੂਤ ਠੀਕ ਹੈ। ਅੱਗੇ ਅੱਗੇ ਸੀ ਮਨੂ ਮਾਜਰਾ ਮਨੂ ਮਾਜਰਾ, ਠੀਕ ਹੈ। ਫਿਰ ਅੱਗੇ ਹਿੰਦੂਆਂ ਦਾ, ਠੀਕ ਖਾਲਸਾ ਹੈ। ਹਿੰਦੂਆਂ ਦਾ। ਠੀਕ ਹੈ। ਤੇ ਮਨੂ ਮਾਜਰੇ ਵਿੱਚ ਧੋਏ ਵਿੱਚ ਰਾਜਪੂਤ ਮੁਸਲਮਾਨ ਤੇ ਹਿੰਦੂ ਠੀਕ ਹੈ। ਰਾਜਪੂਤ। ਅੱਗੇ ਕਿਹੜਾ ਪਿੰਡ ਤੇ ਸੀ ਅੱਗੇ ਫਿਰ? ਸੀ ਥੰਬੜ, ਠੀਕ ਹੈ। ਥੰਬੜ ਦੀ ਸਾਈਡ ਤੇ ਸੀ। ਠੀਕ ਤੇ ਹੈ। ਅੱਗੇ ਮਨੂ ਮਾਜਰੇ ਤੋਂ ਅੱਗੇ ਤੇ ਸਾਡਾ ਪਿੰਡ ਸੀ, ਅੱਗੇ ਫੂਕਸ਼ਾਹ ਸੀ। ਅੱਗੇ ਫੂਕ। ਤੁਹਾਨੂੰ ਥਾਣਾ ਕਿਹੜਾ ਲੱਗਦਾ ਸੀ? ਥਾਣਾ ਲੱਗਦਾ ਸੀ ਸਾਨੂੰ ਭੁੱਲ ਗਿਆ ਨਾ। ਸੇਮਲਾ। ਸੇਮਲਾ, ਠੀਕ ਹੈ। ਹਾਂਜੀ। ਅੱਛਾ ਹੁਣ ਨਾ ਲੋਕ ਕਹਿੰਦੇ ਨੇ ਨਾ ਇੱਥੋਂ ਵੀ ਜਿਹੜੇ ਸਿੱਖ ਗਏ ਨੇ ਹਾਂਜੀ ਹਾਂਜੀ ਉਹਨਾਂ ਨੂੰ ਵੀ ਲੋਕਾਂ ਨੇ ਕਟਿਆ ਵੱਢਿਆ, ਜਿਵੇਂ ਸੋਈਆਂ ਤੋਂ ਸਿੱਖ ਆਹੋ। ਜਾ ਰਹੇ ਨੇ ਨਾ, ਹਾਂਜੀ। ਉਹ ਇਹ ਹੀ ਕਹਿੰਦੇ ਰਹੇ ਨੇ ਕਿ ਸਾਡੇ ਪਿੰਡ ਦਾ ਬੰਦਾ ਕੋਈ ਨਹੀਂ ਸੀ। ਤੁਸੀਂ ਵੀ ਕਿਹਾ ਕਿ ਸਾਡੇ ਪਿੰਡ ਦਾ ਬੰਦਾ ਸਾਨੂੰ ਮਾਰਨ ਵਾਲਾ, ਉਹ ਵਕਤ ਹੀ ਬੁਰਾ ਸੀ। ਜੀ। ਉਹ ਵਕਤ ਬੁਰਾ ਸੀ। ਲੋਕ ਅੱਛੇ ਵੀ ਲੋਕ ਹੈ ਸਨ, ਜਿਵੇਂ ਤੁਸੀਂ ਹਾਂਜੀ। ਦੱਸਿਆ ਸਾਡਾ ਚਾਚਾ ਜਿਹੜਾ ਹਿੰਦੂ ਜਿਹਨੂੰ ਕਹਿੰਦੇ ਸੋ, ਹਾਂ। ਉਹਨੇ ਕਿਹਾ ਕਿ ਸਾਡੇ ਨਾਲ ਰਵੋ। ਇੱਥੇ ਵੀ ਅਸੀਂ ਇੰਜ ਹੀ ਲੋਕਾਂ ਕੋਲੋਂ ਸਟੋਰੀਆਂ ਕਰਨੇ, ਉਹ ਕਹਿੰਦੇ ਨੇ ਕਿ ਸਾਨੂੰ ਸੋਈਆਂ ਦੇ ਲੋਕਾਂ ਨੇ ਨਹੀਂ ਮਾਰਿਆ, ਸਾਨੂੰ ਡਸਕਿਓਂ ਆ ਕੇ ਮਾਰਿਆ, ਸਾਨੂੰ ਫਲਾਣੀ ਜਗ੍ਹਾ ਤੋਂ ਆ ਹਾਂਜੀ, ਗਿਆ। ਹਾਂਜੀ। ਇਹਦੇ 'ਚ ਮੇਰਾ ਖਿਆਲ ਹੈ ਵਕਤ ਹੀ ਬੁਰਾ ਸੀ, ਕਿ ਉਹ ਟਾਈਮ ਬੁਰਾ ਸੀ। ਤੇ ਲੋਕਾਂ ਨੇ ਦੱਸਿਆ ਕਿ ਬੜੀ ਬਾਰਿਸ਼ਾਂ ਹੋਈਆਂ ਸਨ, ਬੜੀ ਘੱਟ ਆਹੋ। ਘੱਟ ਜੇ ਉਹ ਭੁੱਖਾਂ ਵੇਖੀਆਂ। ਬਿਲਕੁਲ। ਉਦੋਂ ਜਦੋਂ ਤੁਸੀਂ ਇੱਥੇ ਆਏ ਹੋ, ਹਾਫਜ਼ਾਬਾਦ ਆ ਕੇ ਉਤਰੇ ਹੋ, ਤੇ ਉਦੋਂ ਖਾਣ ਪੀਣ ਦਾ ਕਿੱਥੋਂ ਸਰਬੰਧ ਸੀ? ਕੀ ਕਿੱਥੋਂ ਮਿਲਦਾ ਸੀ? ਰਾਸ਼ਨ ਅੱਛਾ ਮਿਲਦਾ ਸੀ ਉੱਥੇ। ਰਾਸ਼ਨ ਮਿਲਦਾ ਸੀ ਕਿੰਨੀ ਦੇਰ ਮਿਲਦਾ ਰਿਹਾ? ਮਹੀਨੇ ਤੱਕ। ਆਪਣਾ ਪਿੰਡ ਯਾਦ ਆਉਂਦਾ ਹੈ? ਬਿਲਕੁਲ ਯਾਦ ਆਉਂਦਾ। ਇਹ ਕੀ ਯਾਦ ਆਉਂਦਾ ਕਿ ਮੈਂ ਜਾਵਾਂ ਵਾਲਦ ਸਾਹਿਬ ਦੀ ਹਾਂਜੀ। ਕਬਰ ਤੇ ਜਾਵਾਂ, ਦੁਆ ਮੰਗਾ? ਹਾਂਜੀ। ਤੇ ਜਿਹੜੇ ਤੁਹਾਡੇ ਮਾਮੇ ਦੀ ਔਲਾਦ ਸੀ ਉਹ ਵੀ ਮਿਲਣ ਨੂੰ ਦਿਲ ਕਰਦਾ ਹੈ? ਬਿਲਕੁਲ ਕਰਦਾ ਸੀ, ਸਾਡਾ ਤਾਂ ਉਹਨਾਂ ਦਾ ਪਤਾ ਨਹੀਂ ਕਰਦਾ ਅਗਲੇ ਵਿਚਾਰਾਂ ਦਾ। ਤੁਹਾਡਾ ਦਿਲ ਕਰਦਾ ਹੈ ਕਿ ਅਸੀਂ ਜਾਈਏ ਆਪਣੇ ਪਿੰਡ ਬਲਕਿ ਜਾਈਏ? ਮੇਰਾ ਪੱਤਰੀਆ ਕਹਿੰਦਾ ਵੀ ਚਾਚਾ ਕਿਹੜੇ ਵੇਲੇ ਚਲੋ ਚੱਲੀਏ। ਉਹ ਤੁਹਾਨੂੰ ਵੇਖ ਰਹੇ ਨੇ, ਮਾਮੇ ਦੇ ਹਾਂਜੀ। ਜਿਹੜੇ ਪੋਤਰੇ ਨੇ ਪੁੱਤਰ ਨੇ, ਉਹਨਾਂ ਵਾਸਤੇ ਕੋਈ ਦੁਆ, ਕੋਈ ਖੁਸ਼ ਰੱਬੋ ਬਸ ਉਹ ਕੋਈ ਗੱਲ? ਜ਼ਿਲ੍ਹੇਦਾਰ ਦੀ ਔਲਾਦ ਨੂੰ ਮੈਂ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਹੋ, ਮੈਂ ਤੁਹਾਡਾ ਚਾਚਾ ਵਾਂ। ਫੂਕਸ਼ਾਹ ਦੇ ਵਿੱਚ। ਅਬਦੁਲਸਤਾਰ ਮੇਰਾ ਨਾਮ ਹੈ ਠੀਕ ਹੈ। ਤੇ ਅਸੀਂ ਸੋਈਆਂ ਬੈਠੇ ਆ। ਬਾਕੀ ਤੁਹਾਡੇ ਚਾਚਾ ਦੇ ਪੁੱਤਰ ਬੈਠੇ ਚੀਨੀ ਗੋਟ ਚੰਨੀ ਗੋਲ ਰਿਆਸਤ ਭੌਲਪੁਰ, ਆ ਪਾਵਰ ਤੇ ਉਹ ਭੌਲਪੁਰ ਬੈਠੇ ਤੇ ਅਸੀਂ ਤੁਹਾਡੀ ਤੇਰੇ ਅੱਬੇ ਦੀ ਪੁੱਫੀ ਦੇ ਪੁੱਤਰ ਅਸੀਂ ਜਿਹੜੇ ਦਿਲ ਸੋਈਆਂ- ਕਰਦਾ ਹੈ ਕਿ ਸੋਈਆਂ ਅਸੀਂ ਬੈਠੇ। ਮਿਲੀਏ ਤੁਹਾਨੂੰ, ਸਾਡਾ ਵੇਖੀਏ। ਬੜਾ ਦਿਲ ਕਰਦਾ ਤੁਹਾਨੂੰ ਵੇਖਣ ਦੇ, ਪਰ ਭਰਾ ਸਾਡਾ ਫੌਤ ਹੋ ਗਿਆ ਜ਼ਿਲ੍ਹੇਦਾਰ। ਤੇ ਚਲੋ ਤੁਸੀਂ ਲਾਦ ਹੋ, ਇਨਸ਼ਾਅੱਲਾ ਤੁਹਾਨੂੰ ਕਦੇ ਮਿਲਾਂਗੇ ਜ਼ਰੂਰ ਇਨਸ਼ਾਅੱਲਾ। ਤੇ ਤੁਸੀਂ ਵੀ ਸਾਨੂੰ ਯਾਦ ਰੱਖਿਆ ਜੇ ਅਸੀਂ ਸੋਈਆਂ ਪਿੰਡ ਵਿੱਚ ਆ। ਬਾਕੀ ਤੁਹਾਡੇ ਜਿਹੜੇ ਚਾਚੇ ਤਾਏ ਉਹ ਚੀਨੀ ਗੋਟ ਬੈਠੇ ਰਿਆਸਤ ਭੌਲਪੁਰ। ਠੀਕ। ਹਾਂਜੀ। ਚਲੋ। ਤੇ